ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਤੇ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ, ਅੱਜ ਸਾਲ 2023 ਦੀ 16 ਜਨਵਰੀ ਹੈ ਤੇ ਦਿਨ ਸੋਮਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਮੈਂਟੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਾਉਣਾ ਜਾਂ ਇੰਸ਼ੋਰੈਂਸ ਬਾਰੇ ਪਤਾ ਕਰਨਾ ਤਾਂ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ GN ਲੂਬ ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਟਰਨੇਲਾ ਦੀ ਨੇਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮੈਂਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਉਹਨਾਂ ਲੋਕਾਂ ਤੋਂ ਜਿਨ੍ਹਾਂ ਦੀ ਸਰਕਾਰਾਂ ਦੇ ਵਿੱਚ ਚੰਗੀ ਪੈਠ ਹੈ। ਸੁਣਦੇ ਹਾਂ ਕਿ ਡੇਰਾ ਮੁਖੀ ਰਾਮ ਰਹੀਮ ਇੱਕ ਵਾਰੀ ਫਿਰ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦਾ ਜੀ। ਦੇਖੋ, ਜੇਲ੍ਹ ਦੇ ਵਿੱਚ ਹੁਣ ਜਾਣਾ ਵੀ ਇਹਨੇ ਕਾਹਦਾ ਹੈ? ਜੇਲ੍ਹ ਤਾਂ ਰਹਿ ਗਈ ਨਾਂ ਦੀ। ਜੇਲ੍ਹ ਦੇ ਵਿੱਚ ਜਾਂਦਾ ਹੈ ਤੇ ਆਪਣੀ ਸ਼ਕਲ ਦਿਖਾ ਕੇ ਆ ਜਾਂਦਾ। ਅਜੇ ਕੁਝ ਦਿਨ ਪਹਿਲਾਂ ਤੇ ਇੱਥੋਂ ਗਿਆ, ਚੰਗੇ ਲਾਈਵ ਲੋਕ ਕਰਕੇ ਤੇ ਪੂਰੇ ਉੱਥੇ ਤਮਾਸ਼ੇ ਜਿੱਦਾਂ ਕਰਦਾ ਆ। ਤਾਂ ਹੁਣ ਫੇਰ ਕਹਿੰਦੇ ਕਿ 25 ਜਨਵਰੀ ਨੂੰ ਆਉਣ ਵਾਸਤੇ ਉਹਨੇ ਜਿਹੜੀ ਅਰਜ਼ੀ ਹੈ ਉਹ ਭੇਜ ਦਿੱਤੀ ਆ। ਇਹ ਗੱਲ ਇਹ ਆ ਕਿ ਬਈ ਹੁਣ ਜਦੋਂ ਜਿਵੇਂ ਤੁਸੀਂ ਸਾਰਾ ਕੁਝ ਹਾਥੀ ਦੇ ਪੈਰ ਦੇ ਵਿੱਚ ਹੀ ਸਮਾ ਦਿੱਤਾ ਹੈ ਕਿ ਜਿਨ੍ਹਾਂ ਦੀਆਂ ਸਰਕਾਰਾਂ ਤੇ ਬਸ ਉਹੀ ਹੈ। ਹੁਣ ਗੱਲ ਇਹ ਆ ਕਿ ਦੇਖੋ, ਜਦੋਂ ਆਨਲਾਈਨ ਸਤਸੰਗ ਹੋਇਆ ਸੀਗਾ, ਭਾਜਪਾ ਵਾਲੇ ਤੇ ਉੱਥੇ ਆਨਲਾਈਨ ਖਲੋਤੇ ਸਨ। ਉਹ ਤੇ ਹੱਥ ਜੋੜੀ ਖਲੋਤੇ ਆ। ਭਾਜਪਾ ਵਾਲਿਆਂ ਦਾ ਤੇ ਇੱਕ ਮੰਤਰੀ, ਇਹਦੀ ਸਜ਼ਾ ਹੋਈ ਹੈ ਜਦੋਂ, ਉਹ ਤੋਂ ਕੁਝ ਦਿਨ ਪਹਿਲਾਂ ਜਾ ਕੇ ਤੇ ਇਹਨੂੰ ਡੰਡੌਤ ਕਰਦਾ ਪਿਆ ਸੀਗਾ। ਡੰਡੌਤ ਬੰਦਨਾ ਜਦਵਾਨੇ। ਬਿਲਕੁਲ। ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹੈ ਬੜਾ ਕਲੀਅਰ ਕੱਟ ਹੈ। ਵੈਸੇ ਜਦੋਂ ਇਹਨੂੰ ਲਿਆਂਦਾ ਸੀ, ਗੇੜੇ ਇੱਕ ਦੋ ਦਬਾਏ, ਤੇ ਅਸਾਂ ਉਦੋਂ ਵੀ ਆਖਿਆ ਸੀਗਾ ਕਿ ਐਵੇਂ ਮੀਡੀਆ ਵਾਲੇ ਤੁਹਾਨੂੰ ਐਵੇਂ ਹੋਰ ਗੱਲਾਂ 'ਚ ਲਈ ਫਿਰਦੇ, ਇਹਦੀ ਦਾੜੀ ਕਾਲੀ ਨਹੀਂ ਕਰਨ ਲਈ ਦਿੱਤਾ ਇਹਨਾਂ ਨੇ, ਕੁਛ ਇਹ ਹੋ ਗਿਆ ਉਹ ਹੋ ਗਿਆ। ਬਈ ਸਾਰਾ ਕੁਝ ਹੋਇਆ ਹੈ ਤੇ ਤੁਹਾਡੇ ਸਾਹਮਣੇ ਹੁਣ ਦੇਖ ਲਓ। ਬਾਕੀ ਜਿਹੜੀ ਗੱਲ ਆ ਕਿ ਹੁਣ ਅਗਾਂਹ ਇਲੈਕਸ਼ਨ ਆ, ਉੱਥੇ ਹੌਲੀ ਹੌਲੀ ਇਲੈਕਸ਼ਨ ਨੇੜੇ ਆਉਂਦਾ ਪਿਆ। ਸਰਕਾਰ ਤੁਹਾਨੂੰ ਪਤਾ 2024, ਉਸ ਤੋਂ ਬਾਅਦ ਫਿਰ ਹਰਿਆਣੇ ਦਾ ਇਲੈਕਸ਼ਨ। ਤੇ ਇਹ ਆ ਕਿ ਪੰਚਾਇਤੀ ਇਲੈਕਸ਼ਨ ਅੱਗੇ ਲੰਘ ਕੇ ਗਿਆ। ਉਦੋਂ ਵੀ ਇਹਨੇ ਤੁਸੀਂ ਵੇਖਿਆ ਹੋਣਾ, ਸ਼ਰੇਆਮ ਕਿਹਾ ਸੀਗਾ ਕਿ ਬਈ ਆਪਣੀ ਮਰਜ਼ੀ ਨਹੀਂ ਕਰਨੀ। ਉਹਦੇ 'ਚ ਹੀ ਸਾਰਾ ਕੁਝ ਛੁਪਿਆ ਸੀ। ਛੁਪਿਆ ਕਿ ਉਹਦੇ ਵਿੱਚ ਕਲੀਅਰ ਹੈ। ਸੋ ਇਹ ਹੁਣ ਜਦੋਂ ਸਿਆਸੀ ਹਿੱਤ ਜੁੜ ਜਾਂਦੇ ਆ ਤਾਂ ਫਿਰ ਕੌਣ ਬਈ ਕੀ ਕਰ ਸਕਦਾ। ਹਾਲਾਂਕਿ ਮਾਮਲਾ ਹਾਈ ਕੋਰਟ ਵੀ ਗਿਆ, ਪਰ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ 'ਚ ਮਾਮਲਾ ਜਾਣਾ ਚਾਹੀਦਾ ਹੈ। ਤੇ ਜੇ ਕੋਈ ਧਿਰ ਇਹਨੂੰ ਲਿਜਾਵੇ ਤੇ ਚੰਗੀ ਤਰ੍ਹਾਂ ਉੱਥੇ ਦਲੀਲਾਂ ਜਿਹੜੀਆਂ ਉਹ ਦੇ ਕੇ ਤੇ ਦੱਸਿਆ ਜਾਣਾ ਚਾਹੀਦਾ ਕਿ ਇੱਕ ਬੰਦਾ ਜਦੋਂ ਆ ਜਾਂਦਾ ਹੈ ਜਿਹਦੇ ਤੇ ਇੰਨੇ ਸੰਗੀਨ ਕੇਸ ਨੇ, ਉਹ ਸਾਰੇ ਰੰਗ ਤਮਾਸ਼ੇ ਵੀ ਕਰਦਾ ਹੈ, ਲਾਈਵ ਵੀ ਹੁੰਦਾ ਹੈ, ਉਹ ਵੋਟਾਂ ਨੂੰ ਵੀ ਪ੍ਰਭਾਵਿਤ ਕਰ ਜਾਂਦਾ ਹੈ। ਜਦ ਕਿ ਇੱਕ ਕੋਈ ਮਾਤੜ ਸਧਾਰਨ ਕੈਦੀ, ਅੱਜ ਹੀ ਇੱਕ ਰਿਪੋਰਟ ਜਿਹੜੀ ਹੈ ਉਹ ਮੈਂ ਪੜ੍ਹਦਾ ਪਿਆ ਸਾਂ ਕਿ ਕਿੰਨੇ ਹੀ ਕੈਦੀ ਨੇ, ਹਜ਼ਾਰਾਂ ਹੀ ਕੈਦੀ ਨੇ ਇੰਡੀਆ ਦੀਆਂ ਜੇਲ੍ਹਾਂ ਦੇ ਵਿੱਚ, ਜਿਹੜੇ ਬਈ ਗੱਲ ਇਹ ਆ ਕਿ ਬਹੁਤ ਜ਼ਿਆਦਾ ਗਰੀਬ ਨੇ ਅਤੇ ਮੁਫਲਸ ਨੇ। ਤੇ ਉਹ ਕੀ ਕਰ ਰਹੇ ਨੇ ਕਿ ਜ਼ਮਾਨਤ ਹੋਈ ਆ, ਪਰ ਉਹਨਾਂ ਦੀ ਜ਼ਮਾਨਤ ਭਰਾਉਣ ਵਾਲਾ ਕੋਈ ਜ਼ਮਾਨਤਦਾਰੀ ਹੈ ਨਹੀਂਗਾ। ਹੁਣ ਤੁਸੀਂ ਦੇਖੋ, ਇੱਕ ਪਾਸੇ ਤੇ ਉਹ ਹੈ ਜਿਹੜੇ 68 ਸਾਲ ਤੋਂ 7-7 ਸਾਲ ਤੋਂ
5-5 ਸਾਲ ਤੋਂ ਜ਼ਮਾਨਤ ਮਨਜ਼ੂਰ ਹੋਈ ਆ, ਜੇਲ੍ਹ ਚ ਬੈਠੇ ਆ ਕਿਉਂਕਿ ਜ਼ਮਾਨਤ ਭਰਾਉਣ ਵਾਲੀ ਨਹੀਂ ਹੈਗਾ, ਕੋਈ ਬੇਲ ਬਾਉਂਡ ਦਾ ਹੀ ਬੰਦੋਬਸਤ ਨਹੀਂ ਜੀ। ਇਹ ਆ ਤੇ ਵੇਖ ਲਓ ਇੰਨੇ ਮੁਕੱਦਮੇ, ਇੰਨਿਆਂ ਚੋਂ ਸਜ਼ਾ ਕਾਦੀ, ਮਜ਼ਾ ਜਾਂਦਾ ਆਉਂਦਾ ਜਾਂਦਾ ਆਉਂਦਾ। ਹੁਣ ਫਿਰ ਮਿਲ ਜਾਏਗੀ, ਪਰੋਲ ਮਿਲ ਜਾਏਗੀ, ਕੋਈ ਵੱਡੀ ਗੱਲ ਨਹੀਂ ਹੈਗੀ, ਕੋਈ ਵੱਡੀ ਗੱਲ ਨਹੀਂ ਹੈ। ਪਰ ਇਹ ਬਹਿਸ ਦੁਬਾਰ ਤੋਂ ਹੋਣੀ ਚਾਹੀਦੀ ਆ ਕਿ ਇੱਕ ਕੈਦੀ ਜਦੋਂ ਵੀ ਆਉਂਦਾ ਹੈ, ਪ੍ਰਵੀਨ ਜੀ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਜਿਹੜਾ ਬੰਦਾ ਪੈਰੋਲ ਤੇ ਆਉਂਦਾ ਉਹਦੀ ਇੰਨੀ ਜ਼ਿਆਦਾ ਹਵਾ ਟਾਈਟ ਕੀਤੀ ਹੁੰਦੀ ਹੈ ਇਹਨਾਂ ਨੇ ਕਿ ਉਹ ਬੰਦਾ ਮਤਲਬ ਕਿ ਇਧਰ ਉਧਰ ਮਾੜਾ ਮੋਟਾ ਵੀ ਨਹੀਂ ਜਾ ਸਕਦਾ। ਉਹਦੇ ਤੇ ਇੰਨੀਆਂ ਜ਼ਿਆਦਾ ਸ਼ਰਤਾਂ ਹੁੰਦੀਆਂ, ਅਗਲਾ ਡਰਦਾ ਘਰੋਂ ਬਾਹਰ ਨਹੀਂ ਨਿਕਲਦਾ ਛੇਤੀ ਕੀਤਿਆਂ ਕਿ ਬਈ ਕੱਲ ਨੂੰ ਕਿਸੇ ਨੇ ਐਂਟੀ ਪਾਰਟੀ ਨੇ ਉਹੀ ਦਰਖਾਸਤ ਦੇ ਦਿੱਤੀ ਨਾ, ਮੇਰੀ ਛੁੱਟੀ ਬੰਦ ਹੋ ਜਾਏਗੀ। ਇੰਨੀਆਂ ਜ਼ਿਆਦਾ ਸ਼ਰਤਾਂ ਹੁੰਦੀਆਂ ਨੇ ਪੈਰੋਲ ਦੀਆਂ। ਸੋ ਇਹ ਹੈ ਕਿ ਹੁਣ ਚਲਤੀ ਕਾ ਨਾਮ ਗਾੜੀ ਆ ਬਈ, ਚੱਲੀ ਜਾਂਦੀ ਹੈ ਜਿਨ੍ਹਾਂ ਦੀ ਚੱਲਦੀ ਹੈ। ਸੋ ਇਹ ਭੱਦਾ ਮਜ਼ਾਕ ਆ ਡੈਮੋਕ੍ਰੇਸੀ ਦੇ ਵਿੱਚ ਕਿ ਜੀ ਪੈਰੋਲ ਦਾ ਰਾਈਟ ਹੈ। ਬਿਲਕੁਲ ਰਾਈਟ ਹੈ, ਪਰ ਪੈਰੋਲ ਦੇਣ ਦਾ ਰਾਈਟ ਕਿਹਦੇ ਕੋਲ ਹੈ? ਸਵਾਲ ਇਹ ਹੈ ਕਿ ਜਿਹੜੇ ਰੈਟ ਬਣ ਕੇ ਤੇ ਇਹਦਾ ਦਾਣਾ ਚੁਗਦੇ ਨੇ, ਰਾਈਟ ਤਾਂ ਉਹਨਾਂ ਦੇ ਕੋਲ ਆ। ਸੋ ਗੱਲ ਕਿਹਦੇ ਕੋਲ ਹੱਕ ਹੈ ਉਹ ਵੇਖਣਾ ਚਾਹੀਦਾ ਨਾ ਕਿ ਮਨਜ਼ੂਰ ਕਿਹਨੇ ਕਰਨੀ ਹੈ। ਪੈਰੋਲ ਦਾ ਹੱਕ ਹੈ, ਪੈਰੋਲ ਤਾਂ ਹਰੇਕ ਬੰਦਾ ਅਪਲਾਈ ਕਰ ਸਕਦਾ ਹੈ, ਪਰ ਦੇਣ ਦਾ ਹੱਕ ਕਿਹਦੇ ਕੋਲ ਆ? ਸੋ ਇਹ ਮਜ਼ਾਕ ਆ, ਮਜ਼ਾਕ ਚੱਲਦਾ ਪਿਆ। ਤੁਸੀਂ ਵੀ ਇਸ ਮਜ਼ਾਕ ਨੂੰ ਚੱਲਦੇ ਨੂੰ ਵੇਖ ਸਕਦੇ ਹੋ। ਜੀ ਬਿਲਕੁਲ ਮਜ਼ਾਕ ਹੀ ਚੱਲਦਾ ਪਿਆ, ਇਹਦੇ ਚ ਤਾਂ ਕੋਈ ਦੋ ਰਾਏ ਨਹੀਂ। ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੰਜਾਬ ਹਰਿਆਣਾ ਸਰਹੱਦ ਦੀ, ਤੇ ਗੈਂਗਵਾਰ ਹੋਈ ਹੈ ਜੀ, 2 ਜਣਿਆਂ ਦੀ ਮੌਤ ਵੀ ਹੋਈ ਹੈ। ਹਾਂਜੀ, ਇਹ ਕਾਲਿਆਂ ਵਾਲੀ ਆ, ਕਾਲਿਆਂ ਵਾਲੀ ਮੰਡੀ ਬਿਲਕੁਲ ਨਾਲ ਆ ਪੰਜਾਬ ਦੇ ਵਿੱਚ, ਡੱਬ ਵਾਲੀ ਤੋਂ ਸਾਈਡ ਤੇ ਥੋੜਾ ਜਿਹਾ ਕਾਲਿਆਂ ਵਾਲੀ, ਤਾਂ ਉੱਥੇ ਇਹ ਸਾਰਾ ਕੁਝ ਹੋਇਆ। ਕਾਲਿਆਂ ਵਾਲੀ ਤੋਂ ਜਦੋਂ ਥੱਲੇ ਨੂੰ ਇੱਧਰ ਨੂੰ ਆਈਏ ਤੇ ਪੰਜਾਬ ਸ਼ੁਰੂ ਹੋ ਜਾਂਦਾ ਤੇ ਉਸ ਬਾਰਡਰ ਏਰੀਏ ਤੇ ਗੱਡੀ 'ਚ ਗੱਡੀ ਮਾਰੀ ਨੇ। ਉਸ ਤੋਂ ਬਾਅਦ ਫਿਰ ਅੰਨ੍ਹੇਵਾਹ ਇਹਨਾਂ ਨੇ ਗੋਲੀਆਂ ਚਲਾਈਆਂ, ਜਿਹੜੇ ਹਮਲਾਵਰ ਆਏ ਸਨ, ਤੇ ਗੋਲੀਆਂ ਚਲਾ ਕੇ ਇਹਨਾਂ ਨੇ 2 ਬੰਦੇ ਮਾਰੇ ਤੇ 2 ਬੰਦੇ ਜਿਹੜੇ ਨੇ ਉਹ ਜ਼ਖਮੀ ਨੇ। ਤਾਂ ਦੇਖੋ ਗੱਲ ਇਹ ਆ ਕਿ ਇਸ ਵੇਲੇ ਇਹ ਸਮਝ ਨਹੀਂ ਆ ਰਹੀ ਕਿ ਕੀ ਬਣਦਾ ਪਿਆ, ਕੀ ਚੱਲਦਾ ਪਿਆ ਪ੍ਰਵੀਨ ਜੀ, ਕੋਈ ਪਤਾ ਨਹੀਂ ਲੱਗਦਾ। ਉਹਦੇ ਦੇਖ ਲਓ, ਹਿਸਾਬ ਲਾ ਲਓ ਕਿ ਗੱਡੀ ਵੀ ਉੱਥੇ ਛੱਡ ਗਏ ਨੇ, ਗੱਡੀ ਵੀ ਉੱਥੇ ਛੱਡ ਗਏ ਆ। ਹੁਣ 2-3 ਸਟੇਟਾਂ ਇੱਥੇ ਲੱਗਦੀਆਂ, ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਪਾਸੇ ਤੇ ਉਰੇ ਨੂੰ ਪੰਜਾਬ ਸ਼ੁਰੂ ਹੋ ਜਾਂਦਾ ਹੈ, ਜੇ ਡੱਬ ਵਾਲੀ ਤੋਂ ਸ਼ੁਪਦੇ ਵਾਲੇ ਪਾਸੇ ਚਲੇ ਜਾਓਗੇ ਰਾਜਸਥਾਨ ਸਟਾਰਟ ਹੋ ਜਾਂਦਾ। ਜਿੱਥੇ ਵਾਕਿਆ ਹੋਇਆ ਉਹ ਹਰਿਆਣਾ। ਹਾਲੇ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਬਈ ਉਹ ਮਾਰਨ ਵਾਲੇ ਕੌਣ ਨੇ, ਪਰ ਇਹ ਜ਼ਰੂਰ ਇਹਨਾਂ ਨੇ ਦੱਸਿਆ ਕਿ ਜਿਹੜੇ ਮਰਨ ਵਾਲੇ ਨੇ, ਮਰਨ ਵਾਲਿਆਂ ਦੇ ਵਿੱਚੋਂ ਵੀ ਕੁਝ ਬੰਦੇ ਜਿਹੜੇ 2 ਹੈਗੇ ਨੇ ਟੋਟਲ, ਵੀ ਇਹਨਾਂ ਤੇ ਵੀ ਕੁਝ ਕ੍ਰਿਮੀਨਲ ਕੇਸ ਜਿਹੜੇ ਆ ਉਹ ਦਰਜ ਨੇ। ਰਿਕਾਰਡ ਇਹਨਾਂ ਦਾ ਵੀ ਜਿਹੜਾ ਹੈ ਉਹ ਐਸਾ ਹੀ ਹੈ। ਤਾਂ ਸਮਝਿਆ ਜਾਂਦਾ, ਹਾਲਾਂਕਿ ਹੁਣ ਖੁੱਲ ਕੇ ਤਾਂ ਕੁਝ ਬੋਲ ਨਹੀਂ ਰਹੀ ਪੁਲਿਸ ਇਸ ਟਾਈਮ, ਪਰ ਕਿਹਾ ਇਹੀ ਜਾ ਰਿਹਾ ਜਾਂ ਸੰਕੇਤਕ ਤੌਰ ਤੇ ਉਹ ਦੱਸ ਰਹੇ ਨੇ ਕਿ ਬਈ ਗੱਲ ਇਹ ਆ ਕਿ ਇਹ ਮਾਮਲਾ ਗੈਂਗਵਾਰ ਦਾ ਹੋ ਸਕਦਾ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਅਸੀਂ ਕਹਿੰਦੇ ਨੇ, ਸਾਡੇ ਇੱਥੇ ਨਾ ਇੱਕ ਗੱਲ ਬੜੀ ਚੱਲਦੀ ਹੁੰਦੀ ਆ, ਅਸੀਂ ਕਈ ਵਾਰ ਦੇਖ ਕੇ ਤੇ ਸੁਣ ਕੇ ਹੈਰਾਨ ਵੀ ਹੁੰਦੇ ਆ। ਆਪਣੇ ਪੰਜਾਬੀ ਪਤਾ ਕੀ ਕਹਿੰਦੇ ਨੇ? ਕਹਿੰਦੇ ਸਾਡੀ ਪੰਜਾਬ ਦੀ ਅਣਖ ਨੂੰ ਇਹ ਲਲਕਾਰ ਆ, ਏਜੰਸੀਆਂ ਕਾਰਾਂ ਕਰਦੀਆਂ ਨੇ, ਮਤਲਬ ਕਿ ਬੰਦੇ ਆਉਂਦੇ ਨੇ ਬਾਹਰੋਂ, ਬੰਦੇ ਮਾਰ ਜਾਂਦੇ ਨੇ। ਹਰਿਆਣੇ 'ਚ ਸਾਡੇ ਨਾਲੋਂ ਵੀ 4 ਰਤੀਆਂ ਵੱਧ ਹੋਇਆ ਪਿਆ। ਸਾਡੇ ਨਾਲੋਂ ਵੀ ਪਰਸੋਂ ਚੌਥ, ਮਤਲਬ ਕਿ 5-7 ਦਿਨ ਦੀ ਗੱਲ ਹੋਏਗੀ, ਪਰਸੋਂ ਚੌਥ ਮੈਂ ਇੱਕ ਵੇਖਿਆ ਮੁੰਡਾ, ਉਹਦੇ ਦੋਵੇਂ ਹੱਥ ਹਵੇਲੀ ਤੋਂ ਵੱਢ ਕੇ, ਕੋਈ ਢਾਬਾ ਸੀਗਾ, ਹੱਥ ਦੋਵੇਂ ਵੱਢ ਕੇ ਨਾਲ ਲੈ ਗਏ ਨੇ ਲਿਫਾਫੇ 'ਚ ਪਾ ਕੇ। ਹਿਸਾਬ ਲਾ ਲਓ। ਤੇ 10 ਮਿੰਟ ਉਹਨਾਂ ਨੇ ਉੱਥੇ ਰੁਕ ਕੇ 10 ਮਿੰਟ ਰੁਕ ਕੇ ਪਹਿਲਾਂ ਹੱਥ ਵੱਢੇ ਨੇ। ਮਤਲਬ ਕਿ ਇਹਨੂੰ ਕ੍ਰਾਈਮ ਦੀ ਨਿਗਾਹ ਨਾਲ ਹੀ ਦੇਖੋ ਕਿ ਕਿੱਦਾਂ ਚੱਲ ਰਿਹਾ ਹੈ। ਇਹ ਸਾਰਾ ਕੁਝ ਜਿਹੜਾ ਹੈ, ਇਹ ਗੈਂਗਿਜ਼ਮ ਤਾਂ ਬਹੁਤ ਜ਼ਿਆਦਾ ਵੱਧ ਗਿਆ, ਬਹੁਤ ਹੀ ਜ਼ਿਆਦਾ, ਕਿਉਂਕਿ ਅਸਲਾ ਜਿਹੜਾ ਉਹ ਹਰੇਕ ਹੀ ਚੱਕੀ ਫਿਰਦਾ ਹੈ। ਸੋ ਠੀਕ ਹੈ, ਮੈਂ ਨਹੀਂ ਗੱਲ ਕਹਿੰਦਾ ਕਿ ਏਜੰਸੀਆਂ ਕੁਝ ਨਹੀਂ ਕਰਾਉਂਦੀਆਂ, ਏਜੰਸੀਆਂ ਬਹੁਤ ਕੁਝ ਕਰਾਉਂਦੀਆਂ ਨੇ, ਬਹੁਤ ਕੁਝ ਕਰਦੇ, ਪਰ ਹਰੇਕ ਗੱਲ ਆਪਾਂ ਉਸ ਚਸ਼ਮੇ ਨਾਲ ਦੇਖਦੇ ਹਾਂ ਕਿ ਸਾਡੇ ਸ਼ਾਇਦ, ਕਿਉਂਕਿ ਸਾਨੂੰ ਇਹ ਲੱਗਦਾ ਸਾਡੀ ਟੈਨਸ਼ਨ ਜ਼ਿਆਦਾ ਜਿਹੜੀ ਹੁੰਦੀ ਹੈ ਨਾ, ਉਹ ਆਪਣੇ ਘਰ ਨੂੰ ਲੈ ਕੇ ਹੁੰਦੀ ਹੈ। ਅਸੀਂ ਇਹ ਦੇਖਦੇ ਜਾਂ ਆਪਣੇ ਪਿੰਡ 'ਚ ਸਾਨੂੰ ਜ਼ਿਆਦਾ ਦੀਦਾ ਹੈ, ਉਦਾਂ ਹੀ ਸਾਨੂੰ ਪੰਜਾਬ 'ਚ ਜ਼ਿਆਦਾ ਦੀਦਾ ਕਿ ਯਾਰ ਇੱਥੇ ਆ ਹੋ ਰਿਹਾ। ਪਰ ਹਰਿਆਣੇ ਦੀ ਹਾਲਤ ਸਾਡੇ ਤੋਂ ਵੀ ਬਦਤਰ ਹੈ। ਜਿਵੇਂ ਆਪਣੇ ਇੱਧਰ ਗੈਂਗ ਨੇ, ਉਹਨਾਂ ਦੀਆਂ ਆਪਣੇ ਨਾਲੋਂ ਵੀ ਤਗੜੀਆਂ ਤੇ ਜ਼ਿਆਦਾ ਗੈਂਗ,
ਜਿਹੜੀਆਂ ਇਸ ਵੇਲੇ ਐਕਟਿਵ ਨੇ, ਕਿਉਂਕਿ ਦਿੱਲੀ ਨਾਲ ਪੈਂਦਾ ਜੀ, ਦਿੱਲੀ ਦਾ ਬੁਰਾ ਹਾਲ ਹੋਇਆ ਪਿਆ। ਸੋ ਇਸ ਕਰਕੇ ਉੱਥੇ ਹਰਿਆਣੇ 'ਚ ਕੋਈ ਪਤਾ ਨਹੀਂ ਲੱਗਦਾ। 2 ਬੰਦੇ ਮਰੇ ਨੇ, 2 ਇੰਜਰਡ ਨੇ, ਤੇ ਉਹਨਾਂ 'ਚੋਂ ਇੱਕ ਦੇ ਦੱਸਦੇ ਆ ਕਿ ਗੋਲੀ ਜਿਹੜੀ ਪੈਰ 'ਚ ਲੱਗੀ ਆ, ਤੇ ਇੱਕ ਜਿਹੜਾ ਉਹ ਠੀਕ ਆ। ਸੋ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਗੈਂਗਵਾਰ ਜਿਹੜੇ ਆ ਉਹ ਨਹੀਂ ਰੁਕਦਾ। ਹੁਣ ਇਹਦੇ ਵਿੱਚ ਕਦੋਂ ਗ੍ਰਿਫਤਾਰੀਆਂ ਹੁੰਦੀਆਂ, ਕਿੱਥੋਂ ਗ੍ਰਿਫਤਾਰੀਆਂ ਹੁੰਦੀਆਂ, ਦੇਖਾਂਗੇ ਆਪਾਂ ਆਉਣ ਵਾਲੇ ਦਿਨਾਂ 'ਚ ਹਰਿਆਣਾ ਪੁਲਿਸ ਦਾ ਕੀ ਐਕਸ਼ਨ ਰਹਿੰਦਾ। ਤੇ ਉਦਾਂ ਬਥੇਰਾ ਕੁਝ ਹੋਇਆ ਵੀਕਐਂਡ ਤੇ। ਇੱਕ ਤੇ ਇਹ ਆ ਕਿ ਪੈਰੀ ਨੂੰ ਫੜਿਆ, ਜਿਹਨੇ ਡੇਰਾ ਪ੍ਰੇਮੀ ਦੇ ਸ਼ੂਟਰ ਦੇ ਅਕਾਊਂਟ ਦੇ ਵਿੱਚ ਆਪਣੇ ਮਿੱਤਰ ਤੋਂ ਗਾਂ ਪੈਸੇ ਪਵਾਏ ਸਨ। ਉਹ ਬੰਦਾ ਨਜਾਇਜ਼ ਰਗੜਿਆ ਗਿਆ। ਉਹ ਕਹਿੰਦਾ ਸੀਗਾ ਉਦੋਂ ਹੀ ਕਿ ਬਈ ਮੇਰਾ ਕੋਈ ਕਸੂਰ ਨਹੀਂ, ਮੈਂ ਨਹੀਂ ਕਿਸੇ ਨੂੰ ਜਾਣਦਾ, ਮੈਨੂੰ ਤਾਂ ਮੇਰੇ ਮਿੱਤਰ ਨੇ ਕਿਹਾ ਤੇ ਮੈਂ ਪੈਸੇ ਪਵਾਤੇ। ਉਹਨੂੰ ਵੀ ਫੜ ਲਿਆ ਜੀ ਜੀ। ਫਿਰ ਦੂਸਰਾ ਇੱਕ ਤੇ ਜਿਹੜਾ ਉਹ ਬਾਜਵਾ ਮਾਰਿਆ ਸੀ ਕਾਂਸਟੇਬਲ, ਉਹ ਵੀ ਫੜਿਆ ਗਿਆ। ਇੱਕ ਇੱਥੇ ਫੇਰ ਤਲਵੰਡੀ ਸਾਬੋ 'ਚ ਗੋਲੀ ਚੱਲੀ, ਡਾਕਟਰ ਦੇ ਲੱਤ 'ਚ ਗੋਲੀ ਮਾਰੀ ਇਹਨਾਂ ਨੇ ਜਿਹੜੇ ਆਏ ਸਨ ਵਸੂਲੀ ਵਾਸਤੇ। ਲੋਕਾਂ ਨੇ ਬਾਜ਼ਾਰ ਬੰਦ ਕੀਤਾ, ਪੁਲਿਸ ਨੂੰ ਪ੍ਰੈਸ਼ਰਾਈਜ਼ ਕੀਤਾ, ਤੇ ਅੱਧੇ ਦਿਨ ਨੂੰ ਮੈਨੂੰ ਲੱਗਦਾ ਅੱਧਾ ਦਿਨ ਬੀਤਿਆ ਹੋਣਾ, ਅੱਧਾ ਦਿਨ ਨੂੰ ਹੀ ਪੈਣ ਦਿੱਤਾ ਪੰਜਾਬ ਪੁਲਿਸ ਨੇ। ਉਹ ਬੰਦਾ ਵੀ ਢੇਰੀ ਕਰ ਦਿੱਤਾ ਇਹਨਾਂ ਨੇ, ਹਾਲਾਂਕਿ ਜਿਉਂਦਾ ਫੜ ਲਿਆ ਤਾਂ ਗੋਲੀ ਮਾਰ ਕੇ ਜੀ ਜੀ। ਤਾਂ ਮਤਲਬ ਕਿ ਇੱਥੇ ਬਹੁਤ ਕੁਝ ਹੋ ਰਿਹਾ। ਪਰ ਇੱਕ ਘਟਨਾ ਤੁਹਾਨੂੰ ਮੈਂ ਦੱਸ ਦਿੰਦਾ ਕਿ ਜਿਹੜੀ ਸੁਣ ਕਰ ਦੇਣ ਵਾਲੀ ਆ, ਹਾਲਾਂਕਿ ਪੰਜਾਬੀ ਮੀਡੀਆ ਨੇ ਉਹਨੂੰ ਕਵਰ ਨਹੀਂ ਕੀਤਾ ਜਾਂ ਇੱਕ ਅੱਧੇ ਦਿਨ ਤੱਕ ਕਵਰ ਕਰੇਗੀ। ਦਿੱਲੀ 'ਚ ਗ੍ਰਿਫਤਾਰੀਆਂ ਹੋਈਆਂ ਨੇ ਹਜ਼ੂਰ। ਦਿੱਲੀ 'ਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਹਦੇ 'ਚ ਹੈਰਾਨ ਕਰਨ ਵਾਲੀ ਗੱਲ ਇਹ ਆ ਕਿ ਇੱਕ ਤਾਂ ਇੱਕ ਬਹੁਤ ਵੱਡਾ ਸਿੱਖ ਆਗੂ ਇਹਨਾਂ ਦੇ ਨਿਸ਼ਾਨੇ ਤੇ ਸੀ, ਐਨ ਮਤਲਬ ਕਿ ਕੰਮ ਕੰਡੇ ਤੇ ਸੀਗਾ। ਠੀਕ ਹੈ, ਜੋ ਗੱਲ ਸਮਝਣ 'ਚ ਆ ਰਹੀ ਹੈ। 4-5 ਟਾਰਗੇਟ ਕਿਲਿੰਗਾਂ ਇਹਨਾਂ ਕਰਨੀਆਂ ਸੀ, ਮਤਲਬ ਕਿ ਨਿਸ਼ਾਨੇ ਤੇ ਸੀਗੀਆਂ, 4-5 ਟਾਰਗੇਟ ਕਿਲਿੰਗਾਂ ਹੋਣੀਆਂ ਸੀਗੀਆਂ ਜੀ ਜੀ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਬੰਦਿਆਂ ਨੇ ਬਾਹਰੋਂ ਕੰਮ ਕਰਵਾਉਣਾ ਸੀਗਾ, ਦੱਸਦੇ ਆ ਕਿ ਉਹਨਾਂ ਵਾਸਤੇ ਇਹਨਾਂ ਨੇ ਇੱਕ ਵੀਡੀਓ ਬਣਾ ਕੇ ਘੱਲੀ ਆ, ਜਿਹੜੀ ਮੈਂ ਗੱਲ ਦੱਸ ਰਿਹਾ ਕਿ ਦਿਲ ਨੂੰ ਹਲੂਲਣ ਵਾਲੀ ਹੈ। ਕਹਿੰਦੇ ਕਿ ਜਿਵੇਂ ਉਹ IS ਵਾਲੇ ਕਤਲ ਕਰਦੇ ਆ ਤੇ ਜਾਂ ਜਿੱਦਾਂ ਮਤਲਬ ਕਿ ਤਾਲਿਬਾਨੀ ਹਲਾਲ ਕੀਤਾ, ਗਰਦਨ ਲਾਈ ਆ, ਉਸ ਤੋਂ ਬਾਅਦ ਅੰਗ ਕੱਟੇ ਗਏ ਨੇ ਤੇ ਵੀਡੀਓ ਬਣਾਈ ਗਈ ਹੈ, ਵੀਡੀਓ ਸ਼ੂਟ ਹੋਇਆ ਬਕਾਇਦਾ। ਔਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਜਿਹੜਾ ਆ ਉਹ ਮਤਲਬ ਕਿ ਸੈਂਡ ਕੀਤਾ ਗਿਆ ਬਾਅਦ ਦੇ ਵਿੱਚ। ਠੀਕ ਹੈ, ਤੁਸੀਂ ਇਹ ਦੇਖੋ ਕਿ ਚੱਲ ਕੀ ਰਿਹਾ ਹੈ। ਹੈਰਾਨ ਵਾਲੀ ਸੁਣ ਕਰਨ ਵਾਲੀ ਗੱਲ ਹੈ ਨਾ ਕਿ ਕਿਸ ਤਰੀਕੇ ਦੇ ਨਾਲ ਕੋਈ ਬੰਦਾ ਆਪਣੇ ਆਪ ਨੂੰ ਸਾਬਤ ਕਰਨ ਵਾਸਤੇ, ਕੋਈ ਗਰੁੱਪ ਆਪਣੇ ਆਪ ਨੂੰ ਵਫਾਦਾਰ ਦਰਸਾਉਣ ਵਾਸਤੇ ਇੱਕ ਬੰਦੇ ਦਾ, ਆਮ ਬੰਦੇ ਦਾ, ਸਧਾਰਨ ਬੰਦੇ ਦਾ ਕਤਲ ਕਰਦੇ ਨੇ। ਤੇ ਕਤਲ ਏਦਾਂ ਕਰਦੇ ਨੇ ਜਿੱਦਾਂ IS ਵਾਲੇ ਕਰਦੇ ਸੀਗੇ। IS ਤੋਂ ਵੀ ਭੈੜਾ ਹੈ ਜੀ ਜੀ। ਤੇ ਇਹ 2 ਜਣੇ ਇਹਨਾਂ ਨੇ ਫੜੇ ਨੇ ਤੇ ਇਹ ਕਾਫੀ ਵੱਡੀ ਗੱਲ ਨਿਕਲ ਕੇ ਆ ਰਹੀ ਹੈ ਦਿੱਲੀ ਚੋਂ ਕਿ 4-5 ਬੰਦਿਆਂ ਦੀ ਇਹਨਾਂ ਨੇ ਹੱਤਿਆ ਕਰਨੀ ਸੀ ਤੇ 4-5 ਲੀਡਰ ਸੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਸਿਆਸਤ ਦੀ। ਅਮਿਤ ਸ਼ਾਹ ਤੇ ਨੱਡਾ ਕਹਿੰਦੇ ਪੰਜਾਬ ਆ ਰਹੇ ਨੇ। ਹਾਂਜੀ, ਦੇਖੋ ਇਹ ਪੰਜਾਬ ਆਉਣਗੇ ਹੁਣ। ਵੈਸੇ ਤਾਂ ਦੇਖੋ ਗੱਲ ਕੀ ਹੈ ਕਿ ਇਹਨਾਂ ਦਾ ਹੁਣ ਨਿਸ਼ਾਨਾ ਤੇ ਇਹੋ ਹੀ ਆ ਕਿ ਪੰਜਾਬ ਨੂੰ ਜਿੱਤਿਆ ਜਾਵੇ ਕਿਸੇ ਤਰੀਕੇ ਨਾਲ, ਤਾਂ ਕਿ ਇੱਕ ਹਵਾ ਜਿਹੜੀ ਆ ਉਹ ਫਿਰ ਦੱਖਣ ਦੇ ਵਿੱਚ ਵੀ ਸੈੱਟ ਕੀਤੀ ਜਾਵੇ। ਸਾਫ਼ ਆ, ਸਪਸ਼ਟ ਹੈ, ਕਿਉਂਕਿ ਜੰਮੂ ਕਸ਼ਮੀਰ ਦੀ ਹੁਣ ਇਹਨਾਂ ਨੂੰ ਬਹੁਤੀ ਟੈਨਸ਼ਨ ਨਹੀਂ ਹੈਗੀ। ਜੰਮੂ ਕਸ਼ਮੀਰ ਵਾਲਾ ਮਾਮਲਾ ਤੇ ਪੱਧਰ ਹੀ ਆ। ਸੋ ਇਸ ਕਰਕੇ ਇਹਨਾਂ ਦਾ ਜ਼ਿਆਦਾ ਜ਼ੋਰ ਹੈ ਜਿਹੜਾ ਉਹ ਹੁਣ ਪੰਜਾਬ ਦੇ ਵਿੱਚ ਲੱਗਾ। ਹਾਲਾਂਕਿ ਬੰਗਾਲ 'ਚ ਵੀ ਤੁਸੀਂ ਦੇਖਿਆ ਹੋਣਾ ਬਹੁਤ ਜ਼ੋਰ ਲਾਇਆ ਸੀ ਇਹਨਾਂ ਨੇ, ਬਹੁਤ ਹੀ ਜ਼ਿਆਦਾ ਪੈਸਾ ਲਾਇਆ ਸੀਗਾ ਇਹਨਾਂ ਨੇ। ਤਾਂ ਉਦਾਂ ਇੱਧਰ ਵੀ ਆ ਰਹੇ ਨੇ। ਦੇਖੋ ਹੁਣ ਆਉਣਾ ਤੇ ਹੈ ਹੀ ਆ, ਕਿਉਂਕਿ ਇਹਨਾਂ ਨੂੰ ਇਹ ਆ ਕਿ ਸ਼ਾਇਦ ਸਾਡੀ ਗੱਲ ਜਿਹੜੀ ਬਣ ਜਾਏਗੀ ਸੁਨੀਲ ਜਾਖੜ ਜਾਂ ਜਿਹੜੇ ਇਹ ਕੈਪਟਨ ਅਮਰਿੰਦਰ ਸਿੰਘ ਵਰਗੇ ਬੰਦੇ ਨੇ ਕਿ ਹੌਲੀ ਹੌਲੀ ਚਲਾ ਦੇਣਗੇ ਇੱਥੇ ਭਾਜਪਾ ਨੂੰ। ਤੇ ਹੁਣ ਕਿਉਂਕਿ ਦੇਖੋ ਜਿਹੜਾ ਰਾਹੁਲ ਗਾਂਧੀ ਆ ਉਹਨੇ ਚੰਗਾ ਪ੍ਰਭਾਵ ਖਿੱਚਿਆ ਨਾ ਇੱਥੇ ਭਾਰਤ ਜੋੜੋ ਯਾਤਰਾ ਦੇ ਵਿੱਚ। ਅੱਜ ਵੀ ਉਹ ਜਾਂਦਾ ਜਾਂਦਾ ਭਗਵੰਤ ਮਾਨ ਨੂੰ ਚੋਭ ਲਾ ਗਿਆ, ਕਹਿੰਦਾ ਯਾਰ ਤੂੰ ਰਿਮੋਟ ਤੇ ਨਾ ਚੱਲਿਆ ਕਰ, ਇੱਥੋਂ ਪੰਜਾਬ ਨੂੰ ਪੰਜਾਬ ਚੋਂ ਚਲਾਓ। ਇਹ ਬੜੀ ਵੱਡੀ ਗੱਲ ਕਹਿ ਗਿਆ, ਬਹੁਤ ਹੀ ਵੱਡੀ ਗੱਲ। ਔਰ ਮੈਂ ਹੈਰਾਨ ਰਹਿ ਗਿਆ। ਹਿਸਾਬ ਲਾ ਲਓ ਕਿ ਵਿਦਨ ਫਿਊ ਮਿੰਟ ਮਤਲਬ ਕਿ ਭਗਵੰਤ ਮਾਨ ਨੇ ਰਿਐਕਟ ਵੀ ਕਰ ਦਿੱਤਾ। ਕਰਨਾ ਹੀ ਪੈਣਾ ਸੀ, ਨਹੀਂ ਕਰਨਾ ਚਾਹੀਦਾ ਸੀ ਮੇਰਾ ਮੰਨਣਾ।
ਜੀ ਨਹੀਂ ਕਰਨਾ ਚਾਹੀਦਾ। ਇਹ ਅਨਾੜੀ ਸੀਐਮ ਦੀ ਨਿਸ਼ਾਨੀ ਹੈ, ਕਿਉਂਕਿ ਤੁਹਾਡੇ ਕੋਲ ਪਾਰਟੀ ਦਾ ਸਪੋਕਸ ਪਰਸਨ ਹੈ, ਤੁਹਾਡੇ ਕੋਲ ਬੁਲਾਰਿਆਂ ਦੀ ਟੀਮ ਹੈ। ਤੋ ਇਹ ਬਹੁਤ ਮੈਂ ਹੈਰਾਨ ਸੀਗਾ। ਖੈਰ ਕਈ ਬੰਦੇ ਤੇ ਵੀ ਕਹਿੰਦੇ ਕਿ ਇਹਨਾਂ ਕੋਲ ਆਪਦੇ ਟਵੀਟ ਵੀ ਨਹੀਂ ਹੁੰਦੇ ਕਰਨਾ ਹੀ ਰਿਹਾ ਨਾ, ਤੰਜ਼ ਰਹਿ ਕਿਵੇਂ ਸਕਦੇ ਸੀ? ਤੰਜ਼ ਕਰਨਾ ਹੀ ਉਹਨਾਂ ਦਾ ਕੰਮ। ਹਾਂਜੀ, ਮੈਂ ਕਿਹਾ ਤੰਜ਼ ਕਰਨਾ, ਤਾਕਸ਼ ਕਰਨਾ ਉਹਨਾਂ ਦਾ ਕੰਮ ਰਿਹਾ, ਉਹ ਰਹਿ ਕਿਵੇਂ ਸਕਦੇ ਸੀ? ਨਹੀਂ, ਇਹ ਵੀ ਸਹੀ ਹੈ, ਇਹ ਵੀ ਸਹੀ ਹੈ, ਬਿਲਕੁਲ। ਉਹ ਬੰਦੇ ਦੇ ਅੰਦਰਲੇ ਕੀੜੇ ਨਹੀਂ ਮਰਦੇ ਹੈਗੇ। ਤਾਂ ਖੈਰ ਮੇਰਾ ਮੰਨਣਾ ਇਹ ਹੈ ਕਿ ਉਹਨਾਂ ਨੂੰ ਇੰਨਾ ਨਹੀਂ ਕਰਨਾ ਚਾਹੀਦਾ। ਜੇ ਕੋਈ ਕਹਿੰਦਾ ਕਰਾਉਂਦਾ ਤਾਂ ਤੁਹਾਡੇ ਕੋਲ ਸਪੋਕਸ ਪਰਸਨ ਦੀ ਟੀਮ ਹੈ ਬਕਾਇਦਾ, ਉਹ ਜਵਾਬ ਦੇ ਸਕਦੇ ਨੇ। ਜੇ ਨਿੱਕੀ ਨਿੱਕੀ ਗੱਲ ਤੇ ਜਵਾਬ ਦਿਓਗੇ ਤਾਂ ਫਿਰ ਤੁਹਾਨੂੰ ਉਲਝਾਉਣਗੇ। ਤਾਂ ਖੈਰ ਇਹ ਹੁਣ ਇਸੇ ਕਰਕੇ ਆ ਰਹੇ ਨੇ ਮੇਰੇ ਖਿਆਲ ਦੇ ਨਾਲ, ਕਿਉਂਕਿ ਇਹਨਾਂ ਦੀ ਅੱਖ ਵੀ ਤਾਂ ਉੱਥੇ ਹੀ ਹੈ ਨਾ ਕਿ ਜਿਹੜੇ ਇਹ ਕੁਛ ਜੱਟ ਚਿਹਰੇ ਆ ਜਾਂ ਜੋ ਕੁਛ ਮਤਲਬ ਕਿ ਸੁਨੀਲ ਜਾਖੜ ਚੋਂ ਦੇਖਿਆ ਜਾ ਰਿਹਾ ਹੈ, ਹਿੰਦੂ ਪਲੱਸ ਜਾਟ, ਇਹ ਮਤਲਬ ਕਿ ਇਹ ਤਾਂ ਸਾਰਾ ਕੁਛ ਹੈ। ਤਾਂ ਹਿੰਦੂ ਵੋਟ ਜਿਹੜੀ ਹੈ ਉਹ ਅਸੀਂ ਆਪਣੇ ਪੱਧਰ ਤੇ ਵੀ ਖਿੱਚੀਏ। ਇਸੇ ਕਰਕੇ 29 ਜਨਵਰੀ ਨੂੰ ਪਟਿਆਲਾ ਤੇ 30 ਜਨਵਰੀ ਨੂੰ ਚੰਡੀਗੜ੍ਹ ਚ ਹੋਣਗੇ। ਇਹਨਾਂ ਦਾ ਜਿਹੜਾ ਮਤਲਬ ਕਿ ਪ੍ਰੋਗਰਾਮ ਹੈ, ਉਹਦਾ ਨਾਮ ਹੈ ਰਾਤਰੀ ਪ੍ਰਵਾਸ ਯੋਜਨਾ। ਰਾਤਰੀ ਮਾਨੇ ਰਾਤ। ਤਾਂ ਉੱਥੇ ਹੁਣ ਤੁਸੀਂ ਸਮਝ ਸਕਦੇ ਹੋ, ਜਿੱਥੇ ਆ ਗਿਆ ਰਾਤਰੀ ਪ੍ਰਵਾਸ ਯੋਜਨਾ, ਰਾਤ ਰਹਿਣ ਦਾ ਪ੍ਰੋਗਰਾਮ ਹੈ ਜਿੱਥੇ। ਤਾਂ ਇਹ ਹੁਣ ਵੱਡੀ ਗੱਲ ਹੈ ਕਿ ਰਾਤ ਰਹਿਣ ਦਾ, ਜੇ ਠਹਿਰਣ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਹੈ ਹੀ ਆ। ਪਰ ਮੈਂ ਇੱਕ ਚੀਜ਼ ਸਪਸ਼ਟ ਦੇਖਦਾ ਵਾਂ ਭਾਜਪਾ ਦੇ ਲਿਹਾਜ਼ ਨਾਲ ਕਿ ਆਹ ਰਾਤਾਂ ਕੱਟੋ, ਬਾਤਾਂ ਪਾਵੋ, ਬਾਤ ਪਾਵਾਂ ਬਤੰਗੜ ਪਾਵਾਂ, ਜੋ ਮਰਜੀ ਕਰੀ ਚਲੋ, ਬਾਤ ਪਾਵਾਂ ਬਤੌਲੀ ਪਾਵਾਂ, ਬਤੰਗੜ ਪਾਵਾਂ, ਕੁਛ ਵੀ ਕਰੀ ਚਲੋ। ਗੱਲ ਅਸਲ ਚ ਉਦੋਂ ਬਣਦੀ ਹੈ ਕਿ ਤੁਸੀਂ ਇੱਥੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਜਾਂ ਤਾਂ ਬਹੁਤ ਵੱਡਾ ਉਹਨਾਂ ਦਾ ਕੋਈ ਮਸਲਾ ਹੱਲ ਕਰਕੇ ਦੇਵੋ, ਠੀਕ ਹੈ, ਬੰਦੀ ਸਿੰਘ ਛੱਡ ਦਿਓ, ਜਾਂ ਮਤਲਬ ਕਿ ਜੋ ਚਾਹੁੰਦੇ ਨੇ ਕੁਛ ਉਹਨਾਂ ਨੂੰ ਵੱਧ ਅਧਿਕਾਰ ਦੇ ਦਿਓ। ਜਾਂ ਤਾਂ ਇਹ ਚੀਜ਼ ਹੋਏ ਤੇ ਨਾਲ ਕਾਰੋਬਾਰੀਆਂ ਨੂੰ ਇੱਕ ਪੈਕੇਜ ਦੇ ਦਿਓ। ਠੀਕ ਹੈ, ਇਹ ਜਦੋਂ ਤੁਸੀਂ ਇਹ ਕਰ ਦਿਓਗੇ ਫਿਰ ਤਾਂ ਥੋੜਾ ਬਹੁਤਾ ਮੋੜਾ ਪੈ ਸਕਦਾ ਹੈ। ਤੇ ਜੇ ਤੁਸੀਂ ਲੜਾਈ ਲੜ ਰਹੇ ਹੋ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਹੁਣਾਂ ਦੇ ਮੋਢਿਆਂ ਤੇ ਬੰਦੂਕ ਧਰ ਕੇ, ਤੇ ਤੁਹਾਡੇ ਤੋਂ ਵੱਡਾ ਬੇਵਕੂਫ ਕੋਈ ਨਹੀਂ। ਭਾਵੇਂ ਇੱਥੇ ਰਾਤ ਰਹੋ, ਹਫ਼ਤਾ ਰਹੋ, ਮਹੀਨਾ ਰਹੋ, ਨਾ ਸਾਡੀ ਸਰੋਂ ਮੁੱਕਣੀ ਹੈ, ਨਾ ਸਾਗ ਮੁੱਕਣਾ ਹੈ। ਮੱਕੀ ਦੀਆਂ ਖਾਓ ਰੋਟੀਆਂ, ਨਾਲ 5-7 ਮੂਲੀਆਂ ਝੰਬੋ, ਜਿੰਨਾ ਮਰਜ਼ੀ ਕਰੀ ਚਲੋ, ਲੱਸੀ ਫ੍ਰੀ ਮਿਲ ਜਾਣੀ ਚਾਟੀ ਵਾਲੇ ਚੱਟੀ ਚਲੋ। ਪਰ ਗੱਲ ਇਹ ਆ ਕਿ ਜਦ ਤੱਕ ਤੁਸੀਂ ਇਹ ਦੋਵੇਂ ਜਿਹੜੇ ਵਰਗ ਨੇ, ਦੋਵੇਂ ਵੱਡੇ ਵੋਟ ਵਰਗ ਨੇ, ਯਾਨੀ ਸਿੱਖ, ਉਹਨਾਂ ਦੇ ਜਿਹੜੇ ਮਸਲੇ ਉਹ ਜਦ ਤੱਕ ਤੁਸੀਂ ਉਹਨਾਂ ਨੂੰ ਐਡਰੈਸ ਨਹੀਂ ਕਰਦੇ, ਤੇ ਦੂਸਰੇ ਪਾਸੇ ਹਿੰਦੂ ਭਾਈਚਾਰਾ ਇੱਥੇ ਦਾ ਰੈਡੀਕਲ ਨਹੀਂ ਹੋਏਗਾ। ਬਿਲਕੁਲ ਸਹੀ। ਉਹਨੂੰ ਜਦੋਂ ਤੁਸੀਂ ਉਹਦੇ ਕੰਮ ਚੋਂ ਰਾਹਤ ਦੇਵੋਗੇ ਨਾ, ਫਿਰ ਉਹ ਸੋਚ ਸਕਦਾ ਹੈ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਤੇ ਗੱਲ ਕਰੀਏ ਚੰਡੀਗੜ੍ਹ ਦੇ ਮੇਅਰ ਦਾ। ਕਹਿੰਦੇ ਕੱਲ ਨੂੰ ਫੈਸਲਾ ਹੋ ਜਾਊਗਾ ਜੀ। ਹਾਂਜੀ, ਕੱਲ ਨੂੰ ਫੈਸਲਾ ਹੋ ਜਾਏਗਾ। ਦੇਖੋ ਗੱਲ ਕੀ ਹੈ ਕਿ ਪਿਛਲੀ ਵਾਰੀ ਵੀ ਫੈਸਲਾ ਜਿਹੜਾ ਸੀਗਾ ਬੜਾ ਕਸੂਤੇ ਜੇ ਢੰਗ ਨਾਲ ਹੋਇਆ ਸੀਗਾ, ਬਾਜੀ ਮਾਰ ਗਏ ਸਨ ਭਾਜਪਾ ਵਾਲੇ। ਤਾਂ ਇਸ ਵਾਰੀ ਹੁਣ ਪੇਚਾ ਫੇਰ ਅੜਿਆ ਪਿਆ, ਕਿਉਂਕਿ ਦੇਖੋ ਕਿਰਨ ਖੇਰ ਦੀ ਵੋਟ ਸਮੇਤ ਇਹਨਾਂ ਦੀਆਂ ਵੀ 14 ਨੇ, ਆਮ ਆਦਮੀ ਪਾਰਟੀ ਦੀਆਂ ਵੀ 14 ਨੇ। ਤਾਂ ਮਸਲਾ ਕੀ ਖੜਦਾ ਕਿ 6 ਕਾਂਗਰਸ ਕੋਲ ਨੇ, 6 ਕਾਂਗਰਸ ਕੋਲ ਹੈ, ਤੇ ਉਹ ਕਹਿੰਦੇ ਕਿ ਆਪਾਂ ਤੇ ਬਈ ਆਉਂਦੇ ਨਹੀਂ ਹੈ, ਨਾ ਅਸੀਂ ਇੱਧਰ ਤੇ ਨਾ ਅਸੀਂ ਉੱਧਰ। ਰਹਿ ਗਏ ਹੁਣ ਇੱਕ ਅਕਾਲੀ ਆ ਤੇ ਇੱਕ ਆਜ਼ਾਦ ਆ। ਇਹਨਾਂ ਦਾ ਬਈ ਹੁਣ ਪਤਾ ਨਹੀਂ ਕਿੱਧਰ ਨੂੰ ਝੁਕਾ ਜਾਂਦਾ, ਕਿਤੇ ਇਹ ਨਾ ਹੋਵੇ ਕਿ ਇੱਕ ਉਧਰ ਚੱਲ ਜਾਵੇ, ਇੱਕ ਉਧਰ ਚੱਲ ਜਾਵੇ। ਇਹ ਵੀ ਤੇ ਹੋ ਸਕਦਾ ਹੈ ਨਾ। ਤਾਂ ਖੈਰ ਇਹ ਹੁਣ ਦੇਖਣਾ ਹੋਏਗਾ ਕੱਲ ਨੂੰ। ਇਹ ਸਾਰਾ ਕੁਛ ਹੈ ਜਿਹੜਾ ਇਹ ਸਸਪੈਂਸ ਆ, ਇਹ ਸਾਰਾ ਹਟ ਜਾਏਗਾ, ਛੱਟ ਜਾਏਗਾ, ਉਸ ਤੋਂ ਬਾਅਦ ਪਤਾ ਲੱਗੇਗਾ। ਟੱਕਰ ਬੜੀ ਜ਼ਬਰਦਸਤ ਹੋ ਰਹੀ ਹੈ ਉੱਥੇ, ਬਹੁਤ ਜ਼ਬਰਦਸਤ ਟੱਕਰ ਆ। ਅੱਜ ਰਾਤ ਜਿਹੜੀ ਹੈ ਨਾ, ਅੱਜ ਕੀ ਰਾਤ ਕਿਆਮਤ ਕੀ ਹੋਗੀ। ਤਾਂ ਬਸ ਅੱਜ ਦੀ ਰਾਤ ਚ ਹੁਣ ਕੋਈ ਜੇ ਗੇਮ ਪੈ ਜਾਂਦੀ ਆ ਤਾਂ ਕੱਲ ਨੂੰ ਕੋਈ ਵੱਡਾ ਨਤੀਜਾ ਵੀ ਵੇਖਣ ਨੂੰ ਮਿਲ ਸਕਦਾ ਹੈ। ਬਾਕੀ ਹੁਣ ਦੇਖਦੇ ਆ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਰੋਬਰ ਨੇ, 14 ਨੇ। ਤਾਂ ਹੁਣ ਇੱਕ ਦੀ ਜਿੱਧਰ ਵੋਟ ਵੱਧ ਗਈ ਤੇ ਬਸ ਮੇਲਾ ਲੁੱਟਿਆ ਗਿਆ ਸਮਝ ਲਓ। ਕੱਲ ਹੰਗਾਮਾ ਵੀ ਹੋ ਸਕਦਾ। ਆਪਾਂ ਦਿੱਲੀ ਚ ਵੇਖਿਆ ਹੀ ਆ ਨਾ ਕਿਵੇਂ ਇਹਨਾਂ ਨੇ ਜੂਤ ਪਤਾਨ ਕੀਤਾ ਉੱਥੇ।
ਜੀ ਇਸ ਕਰਕੇ ਹੰਗਾਮਾ ਹੋਣ ਦੀ ਸੰਭਾਵਨਾ ਵੀ ਰਹੇਗੀ, ਪਰ ਇਹ ਸੰਭਾਵਨਾ ਰਹੇਗੀ ਕਿ ਦਿਲਚਸਪ ਰਹੇਗਾ ਇਹ ਜਿਹੜਾ ਮੇਰੀ ਦਾ ਇਲੈਕਸ਼ਨ ਹੈ। ਜੀ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਹ ਗੱਲ ਕਹੀ ਹੈ ਮਿੰਟੂ ਜੀ, ਕਹਿੰਦੇ ਨਿਗਮ ਚੋਣਾਂ ਤੋਂ ਪਹਿਲਾਂ ਅਸੀਂ ਔਰਤਾਂ ਨੂੰ ਜਿਹੜਾ 1000 ਰੁਪਇਆ ਦੇਣ ਦਾ ਵਾਅਦਾ ਕੀਤਾ, ਇਹ ਗਰੰਟੀ ਪੂਰੀ ਕਰਾਂਗੇ। ਚਲੋ ਚੰਗੀ ਗੱਲ ਆ, ਗਰੰਟੀ ਪੂਰੀ ਕਰੋ, ਪਰ ਇਹ ਦੇਖੋ ਇਹ ਹੈਗੇ ਨੇ ਬੀਬੀ ਰਜਿੰਦਰਪਾਲ ਕੌਰ ਸ਼ੀਨਾ, ਇਹਨਾਂ ਨੂੰ ਤੇ ਹੁਣ ਅਸੀਂ ਕੀ ਕਹਿ ਸਕਦੇ ਹਾਂ। ਇਹ ਕਹਿ ਰਹੇ ਨੇ ਕਿ ਨਿਗਮ ਚੋਣਾਂ ਤੋਂ ਪਹਿਲਾਂ ਅਸੀਂ ਆਪਣੀ ਇਹ ਗਰੰਟੀ ਪੂਰੀ ਕਰ ਦੇਵਾਂਗੇ। ਬਈ ਕਰੋਗੇ ਤੇ ਤਾਂ ਹੀ ਵੋਟਾਂ ਲਵੋਗੇ ਨਾ ਜਾ ਕੇ। ਜੀ ਜੀ ਇਸ ਹਾਲਤ ਦੇ ਵਿੱਚ ਤੇ ਦੇਖੋ ਖਾਦਾ ਪੀਤਾ ਨਾ ਹੋਵੇ ਤੇ ਕੋਈ ਆਪਦੇ ਸੱਜਣ ਦੇ ਨਾਲ ਜਾ ਕੇ ਗੁੱਲੀ ਡੰਡਾ ਨਹੀਂ ਖੇਡਦਾ। ਇੱਥੇ ਤਾਂ ਵੋਟ ਦਾ ਮਸਲਾ ਹੈ। ਜਦੋਂ ਤੱਕ ਤੁਸੀਂ ਉਹਨੂੰ ਖੁਸ਼ ਨਹੀਂ ਕਰੋਗੇ, ਸੰਤੁਸ਼ਟ ਨਹੀਂ ਕਰੋਗੇ, ਉਦੋਂ ਤੱਕ ਤੁਹਾਨੂੰ ਵੋਟ ਕੌਣ ਕਰੇਗਾ। ਇਸ ਕਰਕੇ ਉਹ ਤਾਂ ਹੁਣ ਤੁਹਾਨੂੰ ਕੁਛ ਨਾ ਕੁਛ ਕਰਨਾ ਪਵੇਗਾ। ਪਰ ਮੇਨ ਗੱਲ ਇਹ ਆ ਕਿ ਕਦੋਂ ਤੱਕ, ਅੱਜ ਇੱਕ ਗਰੰਟੀ ਮੈਨੂੰ ਲੱਗਦਾ ਕਿ ਪ੍ਰਿਯੰਕਾ ਨੇ ਦੇ ਦਿੱਤੀ ਕਰਨਾਟਕ 'ਚ ਜਾ ਕੇ। ਹਾਂਜੀ 2000 ਹਾਂਜੀ 2000 ਦੀ। ਤੁਸੀਂ ਮੈਨੂੰ ਦੱਸੋ, ਕਰਨਾਟਕ ਦੀ ਵਸੋਂ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਹੈ। ਹਾਂਜੀ ਤੇ ਸਾਡਾ 55 ਲੱਖ ਪਰਿਵਾਰ ਆ। 1 ਕਰੋੜ ਵੀ ਪਰਿਵਾਰ ਹੋਵੇ, 1 ਕਰੋੜ ਦੇ ਮੁਖੀ ਨੂੰ ਤੁਸੀਂ ਲਾ ਲਓ, ਮਲਟੀਪਲਾਈ ਕਰ ਲਓ। ਕੀ ਇਸ ਦੇਸ਼ ਨੂੰ ਤੁਸੀਂ ਮਾੜਾ ਮੋਟਾ ਤੋੜਨਾ ਹੈ ਕਿ ਬਸ ਯਵਾਉਣਾ ਹੀ ਆ ਪੂਰੀ ਤਰ੍ਹਾਂ। ਜੀ 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 ਇਹ ਕਿੱਧਰ ਨੂੰ, ਮੈਨੂੰ ਦੱਸੋ ਕਿ ਅੱਜ ਦੀ ਤਰੀਕ 'ਚ ਹੁਣ ਬੀਬੀ ਜੀ ਨੂੰ ਮਤਲਬ ਕਿ ਕੋਈ ਵੈਸੇ ਪੀਸੀ ਤੇ ਕਰਦੇ ਹੀ ਨਹੀਂ ਅੱਜ ਕੱਲ। ਇਹ ਨਹੀਂ ਕਰਦੇ, ਨਾ 121 ਨਾ ਪੀਸੀ। ਇਹ ਤਾਂ ਫੋਨ ਨਹੀਂ ਚੱਕਦੇ ਛੇਤੀ ਕੀਤੇ ਆ। ਇਹਦੇ ਵਰਜ਼ਨ ਦੇਣ ਤੋਂ ਡਰਦੇ ਨੇ। ਇਹਨਾਂ ਨੂੰ ਕਹੇ ਅਸੀਂ ਵਰਜ਼ਨ ਲੈਣ ਲਈ ਜਦੋਂ ਕਰਦੇ ਇਹਨਾਂ ਨੂੰ ਨਿਕਲ ਜਾਂਦੇ ਨੇ ਬਹਿ ਬਹਿ ਕੇ, ਅੱਖ ਨਹੀਂ ਦਿੰਦੇ ਆਪਣਾ। ਸੋ ਗੱਲ ਇਹ ਆ ਕਿ ਇਹਨਾਂ ਨੂੰ ਬੰਦਾ ਪੁੱਛੇ ਕਿ ਬਈ ਭਲਿਓ ਮਾਨਸੋ 9 ਮਹੀਨਿਆਂ 'ਚ 30,000 ਕਰੋੜ ਚੱਕ ਲਿਆ। 9 ਮਹੀਨਿਆਂ 'ਚ 30,000 ਕਰੋੜ ਐਵਰੇਜ, 1 ਮਹੀਨੇ ਦਾ ਕਿੰਨੇ ਹਜ਼ਾਰ ਕਰੋੜ ਕਰਜ਼ਾ ਬੋਰੋ ਕੀਤਾ ਹੈ। ਬਈ ਉੱਤੋਂ ਤੁਸੀਂ ਸਾਲ ਦਾ 12,000 ਕਰੋੜ ਪਾ ਕੇ ਕੀ ਕਰੋਗੇ ਸਰ ਦੇ ਵਿੱਚ, ਜਾਓਗੇ ਕਿੱਧਰ। ਫਿਰ ਪਰ ਲੋਕ ਖੁਸ਼ ਹੋ ਜਾਂਦੇ ਨੇ। ਲੋਕਾਂ ਨੂੰ ਇਹਨਾਂ ਗੱਲਾਂ ਦੀ ਸਮਝ ਘੱਟ ਆ। ਜਦੋਂ ਨੂੰ ਸਮਝ ਆਏਗੀ ਇਹਨਾਂ ਦੇ ਪੱਲੇ ਕੱਖ ਨਹੀਂ ਰਹਿਣਾ। ਆ ਵੇਖ ਲਓ ਪਾਕਿਸਤਾਨ ਵਾਲੇ ਭੱਜਦੇ ਕਿ ਨਹੀਂ ਆਟੇ ਦੀਆਂ ਥੈਲੀਆਂ ਦੇ ਪਿੱਛੇ। ਮੈਂ ਕਹਿਣਾ ਨਹੀਂ ਚਾਹੁੰਦਾ, ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਉੱਥੋਂ ਦੇ ਹਾਲਾਤ ਜਿਹੜੇ 25% ਇਨਫਲੇਸ਼ਨ ਆ ਉੱਥੇ, ਮਹਿੰਗਾਈ ਦਰ 25%। ਸਾਡੇ ਇੱਥੇ 6 ਤੋਂ ਥੋੜਾ ਜਿਹਾ ਕ੍ਰਾਸ ਹੋਇਆ ਸੀ ਤੇ ਸਾਡੇ ਇੰਡੀਅਨ ਲੋਕਾਂ ਨੇ ਮਤਲਬ ਕਿ ਨੱਕ 'ਚ ਦਮ ਲਿਆਤਾ। ਇੰਨੀ ਤੇ ਹੁਣ ਉਹ 5 ਦੇ ਕਰੀਬ ਹੈ। ਦੁਨੀਆ 'ਚ ਸਭ ਤੋਂ ਘੱਟ ਮਹਿੰਗਾਈ ਦਰ 'ਚ ਅਸੀਂ, ਤੇ ਹਾਲੇ ਵੀ ਅਸੀਂ ਕਹਿੰਦੇ ਬਹੁਤ ਔਖੇ ਆ ਅਸੀਂ। ਤੇ ਜਿੱਥੇ ਸਾਡੇ ਨਾਲੋਂ 5 ਗੁਣਾ ਜ਼ਿਆਦਾ ਮਹਿੰਗਾਈ 'ਚ ਰਹਿ ਰਹੇ ਨੇ ਵਿਚਾਰੇ ਲੋਕ, ਉਹਨਾਂ ਦਾ ਦੇਖੋ ਕੀ ਬਣਦਾ ਹੋਵੇਗਾ। ਤਾਂ ਗੱਲ ਇਹ ਆ ਕਿ ਕੀ ਅਸੀਂ ਉਸ ਤਰ੍ਹਾਂ ਦੇ ਹਾਲਾਤ ਜਿਹੜੇ ਲੰਕਾ ਵਾਲੇ ਵੇਖੇ, ਅਸੀਂ ਉਸ ਤਰ੍ਹਾਂ ਦੇ ਹਾਲਾਤ ਕਰਨੇ ਨੇ। ਵੋਟਾਂ ਤੁਸੀਂ ਮਤਲਬ ਕਿ ਠੀਕ ਆ, ਰੈਵਨਿਊ ਜਨਰੇਟ ਕਰੋ। ਰੈਵਨਿਊ ਜਨਰੇਟ ਕਰਕੇ ਤੁਹਾਡੇ ਕੋਲ ਤਾਂ ਰਜਿਸਟਰੀਆਂ ਨਹੀਂ ਚੱਲ ਰਹੀਆਂ ਪ੍ਰੋਪਰ। ਤੁਹਾਡੀਆਂ 4 ਦਿਨ ਰਜਿਸਟਰੀਆਂ ਹੁੰਦੀਆਂ, 4 ਦਿਨ ਬੰਦ ਹੋ ਜਾਂਦੀਆਂ ਨੇ। ਜਿੱਥੋਂ ਰੈਵਨਿਊ ਆਉਣਾ, ਜਿੱਥੋਂ 4 ਪੈਸੇ ਆਉਣੇ ਆ। ਸੋ ਪੈਸੇ ਇਕੱਠੇ ਤੇ ਕਰੋ ਨਾ। ਜਦੋਂ ਪੈਸੇ ਇਕੱਠੇ ਹੋ ਜਾਣਗੇ ਉਦੋਂ ਜੋ ਮਰਜ਼ੀ ਲੋਕਾਂ ਨੂੰ ਲੈ ਕੇ ਦੇ ਦਿਓ। ਗੱਲ ਇਹ ਆ ਨਾ ਕਿ ਬਈ ਘਿਓ ਖਾਣਾ ਹੈ ਤੇ ਪਿਓ ਦੀ ਪੱਗ ਵੇਚ ਕੇ ਥੋੜੀ ਖਾਣਾ ਜੇ। ਆਪਣੀ ਕਮਾਈ ਕਰਕੇ ਖਾ ਲਓ। ਤੁਸੀਂ ਤੇ ਪਿਓ ਦੀ ਪੱਗ ਨੂੰ ਬਣਾਇਆ ਖਡਾਉਣਾ। ਕੋਈ ਠੁੱਡਾ ਮਾਰਦਾ ਇੱਧਰ ਰੇੜ ਦਿੰਦਾ, ਕੋਈ ਇੱਧਰ ਰੇੜ ਦਿੰਦਾ, ਕੋਈ ਉੱਥੇ ਗਹਿਣੇ ਰੱਖ ਦਿੰਦਾ, ਕੋਈ ਉੱਥੇ ਗਹਿਣੇ ਰੱਖ ਦਿੰਦਾ। ਇਹਨਾਂ ਗੱਲਾਂ 'ਚ ਬਾਕੀ ਦੇਖੋ ਹੁਣ ਕੀ ਬਣਦਾ। ਪਰ ਮੇਰਾ ਮੰਨਣਾ ਕਿ ਇਸ ਵੇਲੇ ਪੰਜਾਬ ਅਫੋਰਡ ਕਰਨ ਦੀ ਸਥਿਤੀ 'ਚ ਨਹੀਂ ਹੈਗਾ ਕਿ 1 ਸਾਲ ਦਾ 12,000 ਕਰੋੜ ਰੁਪਇਆ ਐਕਸਟਰਾ ਪਾਇਆ ਜਾਵੇ। ਹਾਂ, ਚੰਗੀ ਆਮਦਨ ਕਰੋ, ਜਮ ਕੇ ਦਿਓ ਜੀ, ਕੋਈ ਚੱਕਰ ਨਹੀਂ ਹੈਗਾ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੰਜਾਬ ਦੇ ਟ੍ਰੈਫਿਕ ਪ੍ਰਬੰਧ ਦੀ। ਹੁਣ ਇਹਦੀਆਂ ਪੋਲਾਂ ਖੁੱਲੀਆਂ ਵੀ ਅਦਾਲਤ ਦੇ ਵਿੱਚ ਹੈ ਜੀ। ਹਾਂਜੀ, ਦੇਖੋ ਅਦਾਲਤ ਦੇ ਵਿੱਚ ਪੋਲਾਂ ਦਾ ਖੁੱਲਣਾ ਜਾਰੀ ਹੈ, ਅੱਗੇ ਵੀ ਖੁੱਲਦੀਆਂ ਨੇ। ਤੇ ਇਹਦੇ 'ਚ ਕੀ ਹੈ ਕਿ ਸਾਡੇ ਇੱਥੇ ਹੁਣ ਜੋ ਸਥਿਤੀ ਹੈ ਉਹ ਇਹੋ ਜਿਹੀ ਹੈ ਕਿ ਬਹੁਤ ਮੌਤਾਂ ਹੁੰਦੀਆਂ ਨੇ। ਆ ਪਿੱਛੇ ਜੇ ਇੱਕ ਆਈ ਹੈ ਰਿਪੋਰਟ 2021 ਦੀ, 4500 ਮੌਤਾਂ ਨੇ ਸਾਡੀਆਂ। 4500 ਮੌਤਾਂ ਬਹੁਤ ਨੇ। ਪੰਜਾਬ ਵਸੋਂ ਦੇ ਲਿਹਾਜ਼ ਨਾਲ ਦੇਖੀਏ ਜਾਂ ਭੂਗੋਲਿਕ ਤੌਰ ਤੇ ਸਾਡਾ ਛੋਟਾ ਜਿਹਾ ਸੂਬਾ ਹੈ, ਪਰ ਬਾਵਜੂਦ ਇਸ ਤੇ ਰੋਡ ਐਕਸੀਡੈਂਟ ਬਹੁਤ ਹੁੰਦੇ ਨੇ। ਉਹਦੇ 'ਚ
ਜ਼ਿਆਦਾਤਰ ਮਰਨ ਵਾਲੇ, ਕਿਉਂਕਿ ਮੇਰੀ ਜਿਗਿਆਸਾ ਰਹਿੰਦੀ ਹੈ ਕਿ ਕੁਝ ਹੋਰ ਇਹਦੇ ਚ ਖਾਸ ਲੱਭਿਆ ਜਾਵੇ, ਤਾਂ ਮੈਂ ਵੇਖਿਆ ਤੇ ਜ਼ਿਆਦਾਤਰ ਮਰਨ ਵਾਲੇ ਜਿਹੜੇ ਆ ਨਾ, ਉਹ 35 ਸਾਲ ਤੋਂ ਥੱਲੇ ਥੱਲੇ ਵਾਲੇ ਨੌਜਵਾਨ। ਔਰ ਉਹ ਤੋਂ ਵੀ ਇੰਟਰਸਟਿੰਗ ਫੈਕਟ ਕਿ ਜਿਹੜਾ ਮੌਤ ਦਾ ਸਭ ਤੋਂ ਕਹਿ ਲਓ ਕਿ ਜ਼ਿਆਦਾ ਸਮਾਂ ਹੈ ਜਿਹੜਾ, ਹਾਂਜੀ, ਉਹ ਰਾਤ ਨੂੰ ਮਤਲਬ ਕਿ ਲਾ ਲਓ ਕਿ 9 ਤੋਂ 12 ਦੇ ਦਰਮਿਆਨ ਦਾ ਖਾਦੀ ਪੀਤੀ ਵਾਲਾ। ਤੇ ਸਭ ਤੋਂ ਜ਼ਿਆਦਾ ਜਿਹੜੇ ਕਾਰਕ ਰਹਿੰਦੇ ਨੇ ਉਹ ਰਹਿੰਦੇ ਆ, ਇੱਕ ਤੇ ਜਿਹੜਾ ਅਸੀਂ ਅੰਨ੍ਹੇਵਾਹ ਭਜਾਉਂਦੇ ਆ ਵਹੀਕਲ, ਤੇ ਦੂਜਾ ਜਿਹੜਾ ਗਲਾਸੀ ਖੜਕਾ ਕੇ ਭਜਾਉਂਦੇ ਆ ਜੀ। ਇਹ 2-3 ਕਾਰਨ ਹੈ। ਪਰ ਗੱਲ ਇਹ ਆ ਕਿ ਜਿਹੜਾ ਸਾਡਾ ਇਹ ਮੋਟਰ ਵਹੀਕਲ ਜੋ ਚੱਲਦੇ ਆ ਸੜਕਾਂ ਤੇ, ਉਹਨਾਂ ਨੂੰ ਨੇਮਬੱਧ ਤਰੀਕੇ ਨਾਲ ਚਲਾਉਣ ਵਾਲਾ ਨਿਜ਼ਾਮ ਹੈ, ਉਹ ਵੀ ਤੇ ਉਹੋ ਜਿਹਾ ਹੀ ਹੈ ਨਾ। ਖੈਰ, ਇਹ ਪੂਰੇ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ 5 ਮੋਟਰ ਵਹੀਕਲ ਇੰਸਪੈਕਟਰ ਨੇ, ਸਾਰਾ ਪੰਜਾਬ ਜੇ ਤੁਸੀਂ ਦੇਖੋਗੇ ਜੀ। ਤਾਂ ਕਮਾਲ ਦੀ ਗੱਲ ਹੈ ਕਿ ਚੰਡੀਗੜ੍ਹ ਸ਼ਹਿਰ ਦੇ ਵਿੱਚ 2 ਮੋਟਰ ਵਹੀਕਲ ਇੰਸਪੈਕਟਰ ਹੈ, ਮਤਲਬ ਕਿ ਇੱਕ ਸ਼ਹਿਰ, ਚੰਡੀਗੜ੍ਹ ਸ਼ਹਿਰ ਹੀ ਹੈ ਨਾ, ਹਾਂਜੀ ਹਾਂਜੀ, ਉੱਥੇ 2 ਤੇ ਪੂਰੇ ਪੰਜਾਬ ਦੇ ਵਿੱਚ ਕਿੰਨੇ ਨੇ? 5 ਨੇ। ਤਾਂ ਇਹ ਇੱਕ ਸੁਣਵਾਈ ਚੱਲ ਰਹੀ ਸੀਗੀ, ਜਿੱਥੇ ਹਾਈ ਕੋਰਟ ਦੇ ਵਿੱਚ ਇਸ ਸੁਣਵਾਈ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਹਜ਼ੂਰ ਇਹਨਾਂ ਕੋਲ ਤੇ ਬੰਦੇ ਹੀ 5 ਨੇ ਜੀ। ਤੇ ਫਿਰ ਹਾਈ ਕੋਰਟ ਨੇ ਵੀ ਕਿਹਾ ਕਿ ਬਈ ਜੇ 5 ਦੇ ਹਵਾਲੇ ਹੀ ਪੰਜਾਬ ਹੈ, 5 ਦਰਿਆਵਾਂ ਦੀ ਧਰਤੀ, ਤੇ ਫਿਰ ਕਿਵੇਂ ਤੁਸੀਂ ਇਸ ਨੂੰ ਕੰਟਰੋਲ ਕਰੋਗੇ, ਕਿਵੇਂ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਾਓਗੇ? ਸੋ ਮੈਂ ਜਿਹੜੀਆਂ ਉਹ ਗੱਲਾਂ ਕੀਤੀਆਂ ਉਹ ਫਜ਼ੂਲ ਨਹੀਂ ਸਰ। ਮੈਂ ਤੁਹਾਨੂੰ ਦੱਸਿਆ ਕਿ ਅਸਲ 'ਚ ਕਿਸ ਤਰ੍ਹਾਂ ਦੀ ਜ਼ਰੂਰਤ ਆ ਸਾਡੇ ਤੇ ਇੱਥੇ। ਜੇ ਤੁਸੀਂ ਟ੍ਰੈਫਿਕ ਕਰਮਚਾਰੀ ਵੇਖੋਗੇ ਤੇ ਮੈਨੂੰ ਲੱਗਦਾ ਕਿ 1000 ਪਿੱਛੇ ਕੋਈ 2 ਹੋਣਗੇ ਮਸੇ। 1000 ਇਹ ਬੜੀ ਵੱਡੀ ਸਮੱਸਿਆ ਸਾਡੇ ਵੱਲ ਗੌਲਦੇ ਹੀ ਨਹੀਂ ਇੱਧਰ ਕੋਈ ਇਹਨਾਂ ਚੀਜ਼ਾਂ ਨੂੰ ਜੀ। ਕਿ ਜਦੋਂ ਤੱਕ ਪੂਰੀ ਨਫਰੀ ਨਹੀਂ ਹੋਏਗੀ ਸੜਕਾਂ ਤੇ, ਜਦ ਤੱਕ ਲੋਕ ਅਵੇਅਰ ਨਹੀਂ ਹੋਣਗੇ, ਤਾਂ ਫਿਰ ਤਦ ਤੱਕ ਅਦਾਲਤਾਂ 'ਚ ਫਟਕਾਰ ਵੀ ਪਵੇਗੀ ਤੇ ਘਰਾਂ 'ਚ 70 ਵੀ ਵਿਛਦੇ ਰਹਿਣਗੇ। 2 ਚੀਜ਼ਾਂ ਨੇ। ਬਿਲਕੁਲ ਜੀ, ਇਹ ਸਾਰੇ ਕੰਮਕਾਰ ਸਰਕਾਰ ਨੇ, ਇਹਨਾਂ ਚੀਜ਼ਾਂ ਨੂੰ ਮੈਨੇਜ ਕਰਨ ਵਾਸਤੇ ਸਰਕਾਰ ਚੁਣੀ ਹੁੰਦੀ ਹੈ ਲੋਕਾਂ ਨੇ। ਮਿੰਟੂ ਜੀ, ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਅਗਲੇ ਹਿੱਸੇ ਦੇ ਵਿੱਚ ਆਪਾਂ ਜਦੋਂ ਹੁਣ ਬ੍ਰੇਕ ਦੇ ਲਈ ਰੁਕਾਂਗੇ, ਬ੍ਰੇਕ ਤੋਂ ਪਾਰ ਕੁਝ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਪੰਜਾਬੀ ਰੇਡੀਓ USA ਤੇ ਬਹੁਤ ਦਿਨ ਪਹਿਲਾਂ, ਤਕਰੀਬਨ 2 ਹਫ਼ਤਿਆਂ ਤੋਂ ਵੀ ਪਹਿਲਾਂ, ਇੱਕ ਰਿਪੋਰਟ ਛਾਇਆ ਕੀਤੀ ਸੀ, ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ, ਕਿ ਪੰਜਾਬ ਦੇ ਵਿੱਚ ਪੰਥਕ ਮਸਲਿਆਂ ਨੂੰ ਲੈ ਕੇ ਇੱਕ ਬਹੁਤ ਵੱਡਾ ਮੋਰਚਾ ਲੱਗਣ ਜਾ ਰਿਹਾ। ਪੰਜਾਬੀ ਮੀਡੀਆ ਨੇ ਹੁਣ ਉਸ ਮੋਰਚੇ ਤੋਂ ਦੂਰੀ ਕਿਉਂ ਬਣਾਈ ਹੋਈ ਹੈ, ਉਹਨੂੰ ਕਵਰ ਕਿਉਂ ਨਹੀਂ ਕਰਦੇ, ਇਹਦਾ ਜਵਾਬ ਤਾਂ ਉਹੀ ਦੇ ਸਕਦੇ ਆ। ਪਰ ਇਹ ਗੱਲ ਪੱਕੀ ਹੈ ਕਿ ਇਸ ਵੇਲੇ ਮੁਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦਾ ਮਾਮਲਾ, ਬੇਅਦਬੀ ਦੀਆਂ ਘਟਨਾਵਾਂ, ਬਾਈਬਲ ਕਲਾਂ ਗੋਲੀਕਾਂਡ ਤੇ ਹੋਰ ਕਈ ਧਾਰਮਿਕ ਮੁੱਦਿਆਂ ਤੇ ਸਰਕਾਰਾਂ ਦੀ ਅਣਦੇਖੀ ਦੇ ਖਿਲਾਫ ਰੋਹ ਭਖਦਾ ਜਾ ਰਿਹਾ। ਕੌਮੀ ਇਨਸਾਫ ਮੋਰਚਾ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਪੰਥਕ ਕਮੇਟੀ ਸਣੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਕੜਾਕੇ ਦੀ ਠੰਡ ਦੇ ਵਿੱਚ ਮੁਹਾਲੀ ਚੰਡੀਗੜ੍ਹ ਦੀ ਜਿਹੜੀ ਸਾਂਝੀ ਹੱਤੇ ਲਾਇਆ ਧਰਨਾ ਹੈ, ਉਹ ਲੜੀਵਾਰ ਜਾਰੀ ਹੈ। ਤੇ ਇਸ ਧਰਨੇ ਨੂੰ ਹੁਣ ਹੌਲੀ ਹੌਲੀ ਹੋਰ ਵੀ ਬਥੇਰੀਆਂ ਜਿਹੜੀਆਂ ਜਥੇਬੰਦੀਆਂ ਨੇ ਆਪਣੀਆਂ ਲੋਕਲ ਪੱਧਰ ਤੇ, ਉਹਨਾਂ ਦਾ ਵੀ ਸਹਿਯੋਗ ਮਿਲ ਰਿਹਾ ਤੇ ਲੋਕ ਹੁਣ ਇਸ ਪੱਕੇ ਮੋਰਚੇ ਦੇ ਵਿੱਚ ਲੋਕਾਂ ਦੀ ਭਾਰੀ ਆਮਦ ਹੋ ਰਹੀ ਹੈ। ਤੁਸੀਂ ਉਹ ਵੀਡੀਓ ਸਾਰਿਆਂ ਨੇ ਦੇਖੀ ਹੋਣੀ ਹੈ, ਜਿਹਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਹੋ ਰਹੇ ਨੇ ਔਰ ਸੰਗਤ ਦੇ ਵਿੱਚੋਂ ਕਈ ਨੌਜਵਾਨ ਉੱਠ ਕੇ ਸਵਾਲ ਕਰ ਰਹੇ ਨੇ ਔਰ ਉਹਨਾਂ ਦੇ ਸਵਾਲ ਬੜੇ ਤਰਕ ਭਰਪੂਰ ਆ। ਉਹ ਕਹਿੰਦੇ ਕਿ ਇੱਕ ਪਾਸੇ ਤੁਸੀਂ ਭਾਜਪਾ ਨੂੰ ਨਿੰਦਦੇ ਹੋ, ਇੱਕ ਪਾਸੇ ਭਾਜਪਾ ਵਾਲੇ ਕਹਿੰਦੇ ਵੀ ਜਿਹੜੇ ਗੁਰਦੁਆਰੇ ਦੇ ਵਿੱਚ ਸੰਤਾਂ ਦੀ ਫੋਟੋ ਲੱਗੀ ਹੈ ਤੇ ਉੱਥੇ ਉਸ ਗੁਰਦੁਆਰੇ ਵਿੱਚੋਂ ਖੱਟਰ ਭੱਜ ਕੇ ਬਾਹਰ ਨਿਕਲ ਆਉਂਦਾ ਤੇ ਤੁਸੀਂ ਉਹਦੇ ਨਾਲ ਮੀਟਿੰਗਾਂ ਕਰਦੇ ਹੋ। ਸੋ ਇਹ ਚੀਜ਼ਾਂ ਤੇ ਬੜੇ ਤਿੱਖੇ ਸਵਾਲ ਬਲਜੀਤ ਸਿੰਘ ਦਾਦੂਵਾਲ ਨੂੰ ਹੋਏ ਔਰ ਸਵਾਲ ਹੋਣੇ ਚਾਹੀਦੇ ਆ। ਅਸੀਂ ਸਵਾਲਾਂ ਦੇ ਹੱਕਦਾਰ ਹਾਂ, ਭਾਵੇਂ ਕੋਈ ਸਮਾਜਿਕ ਆਗੂ ਆ, ਭਾਵੇਂ ਕੋਈ ਧਾਰਮਿਕ ਆਗੂ ਆ ਤੇ ਭਾਵੇਂ ਕੋਈ ਸਿਆਸੀ ਆਗੂ ਆ। ਸਵਾਲ ਹਰ ਆਗੂ ਨੂੰ ਹੋਣੇ ਚਾਹੀਦੇ, ਕਿਉਂਕਿ ਆਗੂ ਹੱਥ ਵਾਗਡੋਰ ਹੁੰਦੀ ਹੈ। ਆਗੂ ਬਹਿ ਕੇ ਫੈਸਲੇ ਲੈਣ ਦੇ ਸਮਰੱਥ ਕੀਤਾ ਹੁੰਦਾ ਤੇ ਉਹ ਜਾਂ ਸੰਗਤ ਨੇ ਕੀਤਾ ਹੁੰਦਾ ਤੇ ਜਾਂ ਲੋਕਾਂ ਨੇ ਕੀਤਾ ਹੁੰਦਾ। ਸੋ ਜਿਹੜੇ ਉਹਨੂੰ ਫੈਸਲੇ ਲੈਣ ਦੇ ਸਮਰੱਥ ਕਰਦੇ ਆ, ਉਹਨਾਂ ਨੂੰ ਫਿਰ ਜਵਾਬ ਲੈਣ ਦਾ ਵੀ ਤਾਂ ਹੱਕ ਹੋਣਾ ਚਾਹੀਦਾ ਨਾ, ਅਧਿਕਾਰ ਹੋਣਾ ਚਾਹੀਦਾ। ਇਹਦੇ ਤੇ ਚਰਚਾ ਕਰਾਂਗੇ ਆਪਾਂ ਬ੍ਰੇਕ ਤੋਂ ਪਾਰ। ਤੇ ਨਾਲ ਇੱਕ ਚਰਚਾ ਇਹ ਹੈ ਕਿ ਇਸ ਵੇਲੇ ਦੀ ਇੱਕ ਬਹੁਤ ਵੱਡੀ ਖਬਰ, ਬੜੀ ਸੋਗਮਈ ਖਬਰ ਕੈਨੇਡਾ ਦੀ ਧਰਤੀ ਤੋਂ ਆ ਰਹੀ ਹੈ ਤੇ ਉਸ ਖਬਰ ਦੇ ਵੇਰਵੇ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਸਾਂਝੇ ਕਰਾਂਗੇ। ਪੱਤੋ ਹੀਰਾ ਸਿੰਘ ਦਾ ਪਿੰਡ ਦਾ ਨਾਮੀ ਕਬੱਡੀ ਰੇਡਰ ਸੀਗਾ ਅਮਰਪ੍ਰੀਤ ਸਿੰਘ ਅਮਰੀ,
ਤੇ ਕੈਨੇਡਾ ਦੇ ਸਰੀ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਉਹਦੀ ਅੱਜ ਸਵੇਰੇ ਹੀ ਮੌਤ ਹੋ ਗਈ ਹੈ। ਇਹ ਖਬਰ ਕੁਛ ਮਿੰਟ ਪਹਿਲਾਂ ਹੀ ਆਈ ਹੈ ਤੇ ਬੜੀ ਸੋਗਮਈ ਖਬਰ ਹੈ। ਕੈਨੇਡਾ ਤੋਂ ਲਗਾਤਾਰ ਆ ਰਹੀਆਂ ਨੇ ਪੰਜਾਬੀ ਨੌਜਵਾਨਾਂ ਦੀ ਮੌਤ ਦੇ ਨਾਲ ਜੁੜੀਆਂ ਖਬਰਾਂ। ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਸਿੱਖ ਨੌਜਵਾਨ ਜਿਹੜਾ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਤੇ ਇਹਦੇ ਨਾਲ ਇੱਕ ਹੋਰ ਅਹਿਮ ਖਬਰ ਦੇ ਬਾਰੇ ਚਰਚਾ ਕਰਾਂਗੇ। ਫਾਰਮ ਹਾਊਸ ਬਲਾਤਕਾਰ ਮਾਮਲੇ ਦੇ ਵਿੱਚ ਹੁਣ ਬੀਜੇਪੀ ਦਾ ਜਿਹੜਾ ਮੰਤਰੀ, ਜਿਹਦਾ ਮੈਂ ਚਰਚਾ ਤਾਂ ਕਰਦਾ ਹੁੰਦਾ ਪਰ ਮੈਂ ਕਈ ਵਾਰੀ ਨਾਂ ਵਿਸਰ ਜਾਂਦਾ, ਸ਼ਾਹਨਵਾਜ਼ ਹੁਸੈਨ ਹੈ। ਉਹਦੀ ਸੁਪਰੀਮ ਕੋਰਟ ਨੇ ਵੀ ਯਾਰ ਗੱਲ ਨਹੀਂ ਸੁਣੀ। ਉਹ ਕਹਿੰਦੀ ਜੇ ਤੇਰੇ ਤੇ ਦੋਸ਼ ਲੱਗੇ, ਸੁਪਰੀਮ ਕੋਰਟ ਕਹਿੰਦੀ ਜਾ ਕੇ ਜਾਂਚ ਦਾ ਸਾਹਮਣਾ ਕਰ, ਜਦੋਂ ਜ਼ੇਰਾ ਹੋਊਗੀ ਫਿਰ ਵੇਖਾਂਗੇ। ਹੁਣ ਉਹਦੇ FIR ਦਰਜ ਹੋਊਗੀ ਸ਼ਾਹਨਵਾਜ਼ ਹੁਸੈਨ ਦੇ ਉੱਤੇ। ਮਿਲਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੁਣ ਕੁਝ ਹੋਰ ਅਹਿਮ ਖਬਰਾਂ ਦਾ ਰੁਖ ਕਰਦੇ ਹਾਂ। ਸ਼ੁਰੂਆਤ ਕਰਾਂਗੇ ਕੈਨੇਡਾ ਦੇ ਨਾਲ ਜੁੜੀਆਂ ਖਬਰਾਂ ਤੋਂ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਭਿਆਨਕ ਸੜਕ ਹਾਦਸੇ ਦੇ ਵਿੱਚ 17 ਸਾਲਾਂ ਦਾ ਸਿੱਖ ਨੌਜਵਾਨ ਜਿਹੜਾ ਉਹਦੀ ਮੌਤ ਹੋ ਗਈ ਹੈ। ਗੱਡੀ ਦਾ ਸੰਤੁਲਨ ਵਿਗੜ ਗਿਆ ਸੀ ਅਤੇ ਇਹ ਹਾਦਸਾ ਵਾਪਰ ਗਿਆ। ਇਹ ਨੌਜਵਾਨ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਘਰ ਜਾ ਰਿਹਾ ਸੀ, ਜਦਕਿ ਜਦੋਂ ਇਹ ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੇ ਦੇ ਵਿੱਚ ਫਰੇਜ਼ਰ ਹਾਈਵੇ ਤੇ ਹਾਦਸਾ ਵਾਪਰਿਆ ਸੀ। 7 ਜਨਵਰੀ ਨੂੰ ਹੋਇਆ ਇਹ ਹਾਦਸਾ ਇੰਨਾ ਭਿਆਨਕ ਸੀਗਾ ਕਿ ਵਾੜ ਉਖੜ ਗਈ ਸੀ ਤੇ ਇੱਕ ਦਰਖਤ ਡਿੱਗ ਗਿਆ ਸੀ। ਤੇ ਇਸ ਦੀ ਮਾਤਾ ਨੇ ਦੱਸਿਆ, ਉਹਨਾਂ ਦਾ ਨਾਮ ਸਰਬਜੀਤ ਕੌਰ ਦੱਸਿਆ ਗਿਆ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਇਸ ਨੌਜਵਾਨ ਦੇ ਨਾਲ ਗੱਲ ਕੀਤੀ ਸੀ, ਪਰ ਮੰਦਭਾਗੀ ਘਟਨਾ ਦਾ ਹਾਦਸੇ ਦਾ ਸ਼ਿਕਾਰ ਹੋ ਗਿਆ ਨੌਜਵਾਨ ਤੇ ਇਹਦੀ ਆਇਡੈਂਟੀ ਕਰਨ ਨੂੰ ਵੀ ਕਈ ਦਿਨ ਲੱਗ ਗਏ। ਸੋ ਬਹੁਤ ਭਿਆਨਕ ਸੜਕ ਹਾਦਸਾ ਇਹ ਲੈਂਗਲੇ ਦੇ ਵਿੱਚ ਵਾਪਰਿਆ ਸੀ। ਲੈਂਗਲੇ ਦੇ ਵਿੱਚ ਹੁਣੇ ਇੱਕ ਖਬਰ ਕੈਨੇਡਾ ਤੋਂ ਹੀ ਆਈ ਹੈ, ਜਿਹੜੀ ਕਿ ਕੁਛ ਸਮਾਂ ਪਹਿਲਾਂ ਹੀ ਆਈ ਹੈ। ਨਿਹਾਲ ਸਿੰਘ ਵਾਲਾ ਮੋਗਾ ਦੇ ਨਾਲ ਜੁੜੀ ਖਬਰ ਹੈ ਤੇ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ਦੇ ਸਰੀ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਸਵੇਰੇ ਮੌਤ ਹੋ ਗਈ ਹੈ। ਤੇ 28 ਵਰਿਆਂ ਦਾ ਅਮਰਪ੍ਰੀਤ ਅਮਰੀ ਕਬੱਡੀ ਦੇ ਵਿੱਚ ਬੜਾ ਨਾਮੀ ਖਿਡਾਰੀ ਸੀ ਤੇ ਦਸੰਬਰ ਮਹੀਨੇ ਵਿਆਹ ਕਰਵਾਉਣ ਦੇ ਲਈ ਕੈਨੇਡਾ ਗਿਆ ਸੀ। ਪਿਛਲੇ ਸਾਲ ਉਸ ਦਾ ਵਿਆਹ ਹੋਇਆ ਸੀ ਤੇ ਅਮਰਪ੍ਰੀਤ ਅਮਰੀ ਕਬੱਡੀ ਮੰਨਿਆ ਪ੍ਰਮੰਨਿਆ ਕਿ ਕਬੱਡੀ ਰੇਡਰ ਸੀ, ਪਰ ਦਿਲ ਦਾ ਦੌਰਾ ਪੈਣ ਕਰਕੇ ਸਰੀ ਦੇ ਵਿੱਚ ਉਹਦੀ ਸਵੇਰੇ ਮੌਤ ਹੋ ਗਈ ਹੈ। ਅੱਗੇ ਵੀ ਆਪਾਂ ਖਬਰਾਂ ਸਾਂਝੀਆਂ ਕਰਦੇ ਰਹੀਦਾ, ਪਰ ਕੈਨੇਡਾ ਤੋਂ ਇਹਨਾਂ ਸੋਗਮਈ ਖਬਰਾਂ ਦਾ ਆਉਣਾ ਲਗਾਤਾਰ ਜਿਹੜਾ ਜਾਰੀ ਹੈ ਤੇ ਇਹ ਚਿੰਤਾ ਤੇ ਤੌਖਲੇ ਪੰਜਾਬੀ ਭਾਈਚਾਰੇ ਦੇ ਵਿਸ਼ਵ ਪੱਧਰ ਤੇ ਹੋਰ ਵੀ ਵਧਾ ਦਿੰਦੀਆਂ ਨੇ। ਸੋ ਅਗਲੀ ਖਬਰ ਦੇ ਵੱਲ ਵਧੀਏ। ਪੰਜਾਬ ਦੀ ਗੱਲ ਕਰੀਏ ਤਾਂ ਜਿਹੜੇ ਮੋਰਚੇ ਦਾ ਜ਼ਿਕਰ ਕੀਤਾ ਸੀਗਾ, ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦਾ ਮਾਮਲਾ ਤੇ ਬੇਅਦਬੀ ਦੀਆਂ ਘਟਨਾਵਾਂ ਅਤੇ ਬਾਈਬਲ ਕਲਾਂ ਗੋਲੀ ਕਾਂਡ ਸਮੇਤ ਹੋਰ ਧਾਰਮਿਕ ਮੁੱਦਿਆਂ ਤੇ ਸਰਕਾਰਾਂ ਦੀ ਅਣਦੇਖੀ ਦੇ ਖਿਲਾਫ ਸਿੱਖਾਂ ਦੇ ਵਿੱਚ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਕੌਮੀ ਇਨਸਾਫ ਮੋਰਚਾ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਣੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਕੜਾਕੇ ਦੀ ਠੰਡ ਦੇ ਵਿੱਚ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਤੇ ਲਾਇਆ ਗਿਆ ਧਰਨਾ ਲਗਾਤਾਰ ਜਾਰੀ ਹੈ। ਪੇਰੀਫੇਰੀ ਮਿਲਕਮੈਨ ਯੂਨੀਅਨ ਨੇ ਵੀ ਹੁਣ ਸਿੱਖ ਜਥੇਬੰਦੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ। ਸੰਸਥਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭਾਗੋ ਮਾਜਰਾ ਨੇ ਦੱਸਿਆ ਕਿ ਇਲਾਕੇ ਦੇ ਦੋਧੀਏ ਜਿਹੜੇ ਉਹ ਰੋਜ਼ਾਨਾ ਧਰਨੇ ਦੇ ਵਿੱਚ ਹਿੱਸੇਦਾਰੀ ਪਾਉਣਗੇ ਤੇ ਸੰਗਤ ਦੇ ਲਈ ਦੁੱਧ ਦੀ ਸੇਵਾ ਕਰਨਗੇ। ਇਹਦੇ ਨਾਲ ਹੀ ਭਾਈ ਜਸਵਿੰਦਰ ਸਿੰਘ, ਬਾਪੂ ਗੁਰਚਰਨ ਸਿੰਘ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਦੇ ਨੁਮਾਇੰਦੇ ਨੇ, ਉਹਨਾਂ ਨੇ ਕਿਹਾ ਕਿ ਹਾਕਮ ਧਿਰਾਂ ਸਿੱਖਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲੈਣ। ਤੇ ਉਹਨਾਂ ਇਹ ਵੀ ਦੱਸਿਆ ਹੈ ਕਿ ਰੋਜ਼ਾਨਾ ਪੰਥ ਦਰਦੀਆਂ ਦੀ ਆਮਦ ਵੱਧਦੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਨੂੰ ਸਿੱਖਾਂ ਦੇ ਰੋਹ ਦੇ ਅੱਗੇ ਗੋਡੇ ਟੇਕਣ ਦੇ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਇਹ ਵੀ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਦਹਾਕਿਆਂ ਤੋਂ ਸਿੱਖਾਂ ਦੇ ਨਾਲ ਬੇਇਨਸਾਫੀਆਂ ਕੀਤੀਆਂ ਜਾ ਰਹੀਆਂ ਨੇ। ਰੋਜ਼ਾਨਾ ਪੱਕੇ ਮੋਰਚੇ ਦੇ ਵਿੱਚ ਉਹ ਕਹਿੰਦੇ ਸੰਗਤ ਦਾ ਇਕੱਠ ਹੁਣ ਲਗਾਤਾਰ ਵੱਧ ਰਿਹਾ ਤੇ ਪਿੰਡਾਂ ਦੀ ਸੰਗਤ ਦੇ ਨਾਲ ਚੰਡੀਗੜ੍ਹ ਤੇ ਮੁਹਾਲੀ ਦੀ ਸੰਗਤ ਵੀ ਵਹੀਰਾਂ ਘੱਤ ਕੇ ਆਉਣ ਲੱਗੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਪੱਕੇ ਮੋਰਚੇ ਦੇ ਵਿੱਚ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਲੜਦੀਆਂ ਫੌਜਾਂ, ਉਹ ਵੀ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਤੇਜ਼ ਕਰ ਰਹੀਆਂ। ਅੰਮ੍ਰਿਤਪਾਲ ਸਿੰਘ ਨੇ ਵੀ ਨੌਜਵਾਨਾਂ ਨੂੰ ਧਰਨੇ ਦੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਤੇ ਉਧਰ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਤੇ ਬਾਈਬਲ ਕਲਾਂ ਗੋਲੀ ਕਾਂਡ ਬਾਰੇ ਬਹੁਤ ਗੱਲਾਂ ਹੋ ਚੁੱਕੀਆਂ ਨੇ ਤੇ ਹੁਣ ਵੇਲਾ ਐਕਸ਼ਨ ਲੈਣ ਦਾ। ਉਹਨਾਂ ਦਾਅਵੇ ਨਾਲ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਜਲਦ ਇਸ ਸੰਬੰਧੀ ਸਖਤ ਐਕਸ਼ਨ ਲੈਣ ਜਾ ਰਹੀ ਹੈ। ਹੁਣ ਤੁਸੀਂ ਦੇਖੋ ਕਿ ਪੰਜਾਬੀ ਮੀਡੀਆ ਨੂੰ ਜੇਕਰ ਗਲੀ ਦੇ ਵਿੱਚ ਕਿਸੇ ਬੀਬੀ ਨਾਲ ਜਾਂ ਕਿਸੇ ਬਜ਼ੁਰਗ ਨਾਲ ਕੁੱਟ ਕਟਾਪਾ ਹੋ ਜੇ ਤਾਂ ਇਹਨਾਂ ਦੇ ਕੈਮਰੇ ਉੱਥੇ ਪਹੁੰਚ ਜਾਂਦੇ ਆ। ਜੇਕਰ ਕਿਸੇ ਕਲਾਕਾਰ ਦੇ ਨਾਲ ਕੋਈ ਮੰਦਭਾਗੀ ਕੋਈ ਘਟਨਾ ਵਾਪਰ ਜਾਵੇ, ਉਹਦੇ ਘਰੇ ਝਗੜਾ ਹੋ ਜਾਵੇ, ਇਹ ਉੱਥੇ ਵੀ ਪਹੁੰਚ ਜਾਂਦੇ ਆ। ਜੇਕਰ ਕੋਈ ਹੋਰ ਜਿੱਥੋਂ ਵਿਊ ਖੱਟਣੇ ਹੋਣ ਉੱਥੇ ਪਹੁੰਚ ਜਾਂਦੇ ਆ, ਜਾਂ ਟਵਿੱਟਰ ਤੋਂ ਖਬਰਾਂ ਚੱਕ ਲਈਆਂ, ਫੇਸਬੁੱਕ ਤੋਂ ਚੱਕ ਲਈਆਂ। ਠੀਕ ਆ, ਉਹਨਾਂ ਦਾ ਕੰਮ ਹੈ, ਜੋ ਮਰਜ਼ੀ ਕਰਨ, ਉਹਨਾਂ ਦਾ ਚੈਨਲ ਹੈ, ਜਿਵੇਂ ਮਰਜ਼ੀ ਚਲਾਉਣ। ਪਰ ਪੰਜਾਬੀਆਂ ਦੀ ਮੰਗ ਕੀ ਹੈ? ਪੰਜਾਬੀਆਂ ਦੀ ਮੰਗ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਲਤੀਫਪੁਰ ਬਾਰੇ ਵੀ ਜਾਣਕਾਰੀ ਮਿਲੇ। ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਉਹਨਾਂ ਨੂੰ ਜੀਰੇ ਮੋਰਚੇ ਬਾਰੇ ਵੀ ਜਾਣਕਾਰੀਆਂ ਮਿਲਣ। ਉੱਥੇ ਕਿਉਂ ਕੈਮਰੇ ਸਾਡੇ ਬੰਦ ਹੋ ਜਾਂਦੇ ਆ? ਸਾਨੂੰ ਲਤੀਫਪੁਰ ਕਿਉਂ ਜਾਣਾ ਚਾਹੀਦਾ? ਸਾਨੂੰ ਜੀਰੇ ਧਰਨੇ ਦੇ ਵਿੱਚ ਕਿਉਂ ਜਾਣਾ ਚਾਹੀਦਾ? ਸਾਨੂੰ ਇਹ ਜਿਹੜਾ ਪੱਕਾ ਮੋਰਚਾ ਲੱਗਿਆ ਮੋਹਾਲੀ ਦਾ ਕਿਉਂ ਕਵਰ ਕਰਨਾ ਚਾਹੀਦਾ? ਕੀ ਇਹ ਪੰਜਾਬ ਦਾ ਮਸਲਾ ਨਹੀਂ ਹੈ?
ਕਿ ਮੀਡੀਆ ਇਹਨਾਂ ਮਸਲਿਆਂ ਨੂੰ ਭਾਵੇਂ ਉਹ ਬੰਦੀ ਸਿੰਘਾਂ ਦੀ ਰਿਹਾਈ ਹੋਵੇ, 328 ਲਾਪਤਾ ਪਾਵਨ ਸਰੂਪਾਂ ਦਾ ਮਸਲਾ ਹੋਵੇ, ਬੇਅਦਬੀ ਦੀਆਂ ਘਟਨਾਵਾਂ ਹੋਣ, ਬਹਿਬਲ ਕਲਾਂ ਗੋਲੀਕਾਂਡ ਦਾ ਮਸਲਾ ਹੋਵੇ, ਮਾਮਲਾ ਹੋਵੇ, ਕਿ ਇਹਨਾਂ ਮੁੱਦਿਆਂ ਨੂੰ ਮੀਡੀਆ ਜਿਹੜਾ ਪੰਜਾਬ ਦਾ ਖਾਸ ਕਰਕੇ ਵੈਬ ਉਹ ਪੰਜਾਬ ਦੇ ਮਸਲੇ ਨਹੀਂ ਮੰਨਦਾ। ਸੋ ਸਾਨੂੰ ਵੀ ਥੋੜ੍ਹਾ ਜਿਹਾ ਸੁਹਿਰਦ ਹੋ ਕੇ ਇਹੋ ਜਿਹੇ ਲੋਕਾਂ ਨੂੰ, ਇਹੋ ਜਿਹੇ ਮੀਡੀਆ ਅਦਾਰਿਆਂ ਨੂੰ, ਆਜ਼ਾਦ ਪੱਤਰਕਾਰਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ। ਇਹ ਨਹੀਂ ਹੁੰਦਾ ਕਿ ਜਿੱਥੇ 400-500 ਬੰਦਾ ਜੁੜ ਗਿਆ ਤੇ ਉਹ ਖਬਰ ਦੇ ਵਿੱਚੋਂ ਨਿਕਲੇ ਭਾਵੇਂ ਕੁਛ ਨਾ, ਤੇ ਉੱਥੇ ਐਵੇਂ ਹੀ ਆਪਾਂ ਫੇਸਬੁੱਕ ਤੇ YouTube ਤੇ ਦੇਖੀਏ ਗਏ। ਅਸੀਂ ਦੇਖਦੇ ਹਾਂ ਬਹੁਤ ਲੋਕ ਕਹਿੰਦੇ ਨੇ ਚੰਗਾ ਮੰਦਾ ਬੋਲਦੇ ਨੇ, ਪਰ ਅਸਲ ਦੇ ਵਿੱਚ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਪੈਣੀ ਹੈ। ਜਿੱਥੇ ਮੁੱਦਿਆਂ ਤੇ ਜਵਾਬਦੇਹੀ ਸਿਆਸਤ ਦੀ ਹੋਣੀ ਚਾਹੀਦੀ ਆ, ਉੱਥੇ ਮੁੱਦਿਆਂ ਨੂੰ ਕਵਰੇਜ ਦੀ ਜਵਾਬਦੇਹੀ ਮੀਡੀਆ ਦੀ ਵੀ ਹੋਣੀ ਚਾਹੀਦੀ ਹੈ। ਅਸੀਂ ਇਸ ਗੱਲ ਦੇ ਹੱਕ ਦੇ ਵਿੱਚ ਹੈ ਔਰ ਇਸ ਗੱਲ ਦੇ ਮੁਦਈ ਹੈ ਕਿ ਹਰ ਪੱਖ ਦੇ ਮਸਲੇ ਦੀ ਚਰਚਾ ਮੀਡੀਆ ਦੇ ਵਿੱਚ ਹੋਣੀ ਚਾਹੀਦੀ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ, ਗੱਲ ਕਰਦੇ ਹਾਂ ਭਾਜਪਾ ਦੇ 2 ਲੀਡਰਾਂ ਦੀ। ਦਿੱਲੀ ਹਾਈ ਕੋਰਟ ਨੇ 2017 ਦੇ ਵਿੱਚ ਉੱਤਰ ਪ੍ਰਦੇਸ਼ ਦੇ ਉਨਾਓ ਦੇ ਵਿੱਚ ਨਾਬਾਲਗ ਕੁੜੀ ਦੇ ਨਾਲ ਬਲਾਤਕਾਰ ਕਰਨ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਰਤੀ ਜਨਤਾ ਪਾਰਟੀ ਦੇ ਬਰਖਾਸਤ ਆਗੂ ਕੁਲਦੀਪ ਸਿੰਘ ਸੇਂਗਰ ਨੂੰ ਆਪਣੀ ਧੀ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜੀ ਅੰਤਰਿਮ ਜ਼ਮਾਨਤ ਦਿੱਤੀ ਹੈ, ਤੇ ਜਸਟਿਸ ਮੁਕਤਾ ਗੁਪਤਾ ਤੇ ਪੂਨਮੇ ਬਾਂਬਾ ਦੇ ਬੈਂਚ ਨੇ ਸੇਂਗਰ ਦੀ ਸਜ਼ਾ ਨੂੰ 27 ਜਨਵਰੀ ਤੋਂ 10 ਫਰਵਰੀ ਤੱਕ ਮੁਅੱਤਲ ਕਰ ਦਿੱਤਾ ਹੈ। ਕੁਲਦੀਪ ਸਿੰਘ ਸੇਂਗਰ ਉਹ ਬੰਦਾ ਹੈ ਜਿਹਨੇ ਇੱਕ ਨਾਬਾਲਗ ਕੁੜੀ ਦੇ ਨਾਲ ਬਲਾਤਕਾਰ ਕੀਤਾ ਸੀ, ਤੇ ਜਦੋਂ ਕੁੜੀ ਰਿਪੋਰਟ ਲਗਾਉਣ ਗਈ ਸੀ ਤਾਂ ਉਸ ਤੋਂ ਬਾਅਦ ਇਹਨੇ ਉਹਦੇ ਘਰ ਦੇ ਵੀ ਜੀ ਮਰਵਾਤੇ ਸੀ। ਇਹ ਇੰਨਾ ਵਹਿਸ਼ੀ ਬੰਦਾ ਹੈ। ਸੋ ਜਦੋਂ ਪਰ ਅਦਾਲਤ ਦੇ ਵਿੱਚ ਇਹਨੂੰ ਤਾਉਮਰ ਦੀ ਸਜ਼ਾ ਹੋਈ, ਸ਼ਾਇਦ ਉਹ ਗੱਲ ਜੇ ਮੈਂ ਗਲਤ ਨਾ ਹੋਵਾਂ ਤਾਂ ਤਕਰੀਬਨ 2017 ਦਾ ਇਹ ਮਾਮਲਾ ਹੈ, ਤੇ ਉਦੋਂ ਫਿਰ ਇਹ ਅਦਾਲਤ ਨੇ ਜਦੋਂ ਇਹਨੂੰ ਸਜ਼ਾ ਸੁਣਾਈ ਸੀ, ਤੇ ਉਦੋਂ 2019 ਦੇ ਵਿੱਚ ਸਜ਼ਾ ਸੁਣਾਈ ਸੀ, ਤਾਂ ਉਦੋਂ ਇਹ ਕੋਰਟ ਦੇ ਵਿੱਚ ਖੜ ਕੇ ਰੋਣ ਲੱਗ ਪਿਆ ਸੀ। ਤੇ ਅਦਾਲਤ ਨੇ ਕਿਹਾ ਸੀਗਾ ਕਿ ਤੂੰ ਇਕੱਲਾ ਗੁਨਾਹ ਹੀ ਨਹੀਂ ਕੀਤਾ ਕਿ ਤੂੰ ਜੁਰਮ ਕਰਤਾ, ਕਿ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਕੀਤਾ, ਤੂੰ ਇੱਕ ਔਰਤ ਦੀ ਪੱਤ ਲੁੱਟੀ ਹੈ, ਤੇ ਉਸ ਪੱਤ ਲੁੱਟਣ ਤੋਂ ਬਾਅਦ ਆਵਾਜ਼ ਚੁੱਕਣ ਦੀ ਇਵਜ਼ ਦੇ ਵਿੱਚ ਤੂੰ ਉਹਨਾਂ ਦਾ ਕਤਲ ਕਰਾਇਆ, ਉਹਨਾਂ ਤੇ ਹਮਲੇ ਕਰਾਏ, ਉਹਨਾਂ ਨੂੰ ਦਬਾਇਆ। ਇਹ ਤੂੰ ਦੋਹਰਾ ਜ਼ੁਲਮ ਕੀਤਾ। ਤੀਹਰਾ ਜ਼ੁਲਮ ਤੂੰ ਇਹ ਕੀਤਾ, ਤੀਹਰਾ ਗੁਨਾਹ ਇਹ ਕੀਤਾ ਵੀ ਤੂੰ ਲੋਕਾਂ ਨੇ ਤੈਨੂੰ ਚੁਣਿਆ ਸੀ, ਤੇ ਜਦੋਂ ਇਹ ਕੁੜੀ ਤੇਰੇ ਕੋਲੇ ਨੌਕਰੀ ਦੀ ਫਰਿਆਦ ਲੈਣ ਆਈ ਸੀ, ਜੇ ਨਹੀਂ ਨੌਕਰੀ ਸੀ ਤੂੰ ਕਹਿ ਦਿੰਦਾ ਕਿ ਮੈਂ ਨੌਕਰੀ ਨਹੀਂ ਦਵਾ ਸਕਦਾ, ਜਾਂ ਰੁਕ ਕੇ ਆਇਓ, ਜਾਂ ਪੋਸਟਾਂ ਭਰੋ, ਕੁਛ ਵੀ ਕਹਿ ਸਕਦਾ ਬੰਦਾ। ਲੀਡਰ ਹੈ, ਲੀਡਰ ਕੋਲੇ ਲੋਕਾਂ ਨੇ ਆਉਣਾ ਹੀ ਹੈ। ਪਰ ਤੂੰ ਉਹਦਾ ਦੁੱਖ ਦਰਦ ਸੁਣਨ ਦੀ ਬਜਾਏ ਉਹਦਾ ਤੂੰ ਸ਼ੋਸ਼ਣ ਕੀਤਾ। ਸ਼ੋਸ਼ਣ ਤੋਂ ਬਾਅਦ ਤੂੰ ਕਾਤਲ ਹੋ ਗਿਆ। ਕਾਤਲ ਤੋਂ ਬਾਅਦ ਤੂੰ ਫਿਰ ਗੁਨਾਹ ਦਰ ਗੁਨਾਹ ਆਪਣੇ ਗੁਨਾਹ ਨੂੰ ਛੁਪਾਉਣ ਦੇ ਲਈ ਕਰਦਾ ਰਿਹਾ, ਤੇ ਇਹਦੀ ਉੱਥੇ ਬੀਬੀ ਘਰ ਵਾਲੀ ਤੇ ਇਹਦੀ ਧੀ ਵੀ ਰੋਂਦੀਆਂ ਸੀ। ਲੋਕਾਂ ਨੇ ਖੈਰ ਉਹਨਾਂ ਨੂੰ ਵੀ ਚੰਗਾ ਮਾੜਾ ਕਿਹਾ ਸੀ, ਪਰ ਫਿਰ ਵੀ ਇਹ ਜਿਹੜੀ ਘਟਨਾ ਦੇ ਲਈ ਜ਼ਿੰਮੇਵਾਰ ਸੀ ਕੁਲਦੀਪ ਸਿੰਘ ਸੇਂਗਰ ਸੀ, ਤੇ ਇਹ ਕੁਲਦੀਪ ਸਿੰਘ ਸੇਂਗਰ ਭਾਜਪਾ ਦਾ ਬੰਦਾ ਸੀ। ਰੇਪ ਕੇਸ ਤੋਂ ਬਾਅਦ ਵੀ ਇਹ ਬੰਦੇ ਦੀਆਂ ਮੋਦੀ ਦੇ ਨਾਲ ਪੋਸਟਰ ਲੱਗਦਾ ਰਿਹਾ ਤੇ ਤਸਵੀਰਾਂ ਲੱਗਦੀਆਂ ਰਹੀਆਂ। ਜਦੋਂ ਫਿਰ ਉੱਥੋਂ ਦੇ ਲੋਕ ਉੱਠੇ, ਫਿਰ ਇਹਨਾਂ ਨੇ ਕੁਲਦੀਪ ਸਿੰਘ ਸੇਂਗਰ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਸੀ। ਤੇ ਹੁਣ ਵੇਖਦੇ ਹਾਂ ਸ਼ਾਹਨਵਾਜ਼ ਹੁਸੈਨ ਦਾ ਕੀ ਬਣਦਾ। ਇੱਕ ਫਾਰਮ ਹਾਊਸ ਦੇ ਵਿੱਚ ਔਰਤ ਦੇ ਨਾਲ ਬਲਾਤਕਾਰ ਕਰਨ ਦੇ ਮਾਮਲੇ ਦੇ ਵਿੱਚ ਹੁਣ ਸ਼ਾਹਨਵਾਜ਼ ਹੁਸੈਨ ਦੇ ਉੱਤੇ FIR ਦਰਜ ਹੋਊਗੀ। ਸੁਪਰੀਮ ਕੋਰਟ ਤੋਂ ਵੀ ਝਟਕਾ ਲੱਗਿਆ। ਸ਼ਾਹਨਵਾਜ਼ ਹੁਸੈਨ ਨੇ ਸੁਪਰੀਮ ਕੋਰਟ ਤੋਂ FIR ਦਰਜ ਕਰਨ ਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ। ਕੋਰਟ ਨੇ ਕਿਹਾ ਕਿ ਮਾਮਲੇ ਦੀ ਸਹੀ ਢੰਗ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ, ਇਹਦੇ 'ਚ ਦਖਲ ਦੇਣ ਦੀ ਕੋਈ ਵਜ੍ਹਾ ਨਜ਼ਰ ਨਹੀਂ ਆਉਂਦੀ, ਤੇ ਜੇ ਕਹਿੰਦੇ ਕਿ ਤੂੰ ਠੀਕ ਹੋਇਆ, ਤੂੰ ਬੇਕਸੂਰ ਹੋਇਆ, ਤੂੰ ਬਚ ਜਾਏਗਾ, ਪਰ ਰੇਪ ਕੇਸ ਦਰਜ ਹੋਊਗਾ। ਸੋ ਹੁਣ ਇਹਦੇ ਤੇ ਰੇਪ ਕੇਸ ਦਰਜ ਹੋਊਗਾ। 2018 ਦੀ ਗੱਲ ਹੈ ਜਦੋਂ ਇੱਕ ਔਰਤ ਨੇ ਦੋਸ਼ ਲਾਏ ਸਨ। 4 ਸਾਲਾਂ ਤੋਂ ਮਾਮਲਾ ਅਦਾਲਤ ਦੇ ਵਿੱਚ ਹੈ, ਪਰ ਪੁਲਿਸ ਇੰਨੀ ਬੇਸ਼ਰਮ ਹੈ, ਇੰਨੀ ਘਟੀਆ ਕਿ ਪੁਲਿਸ FIR ਦਰਜ ਨਹੀਂ ਸੀ ਕਰ ਰਹੀ। ਪੁਲਿਸ ਨੇ ਤਾਂ ਸ਼ਾਹਨਵਾਜ਼ ਹੁਸੈਨ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਸੀ। ਇਹ ਉੱਥੋਂ ਦਾ ਜਿਹੜਾ ਸਿਸਟਮ ਦਾ ਕੰਮਕਾਰ ਕਰਨ ਦਾ ਤਰੀਕਾ। ਬਹੁਤ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਉੱਦਾਂ ਹੀ ਕਹੀ ਜਾਂਦੇ ਹਾਂ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਨਾਂ ਦਾ ਸਿਆਸੀ ਪਾਰਟੀਆਂ ਦੇ ਨਾਲ ਕੋਈ ਡਾਂਗ ਸੋਟਾ ਖੜਕਿਆ, ਪਰ ਇੱਦਾਂ ਨਹੀਂ ਹੈ। ਗੱਲ ਜਦੋਂ ਸਿਸਟਮ ਤੇ ਆਉਂਦੀ ਹੈ ਤਾਂ ਸਿਸਟਮ ਨੂੰ ਅਕਾਲੀ ਵੀ ਚਲਾਉਂਦੇ ਆ, ਕਾਂਗਰਸੀ ਵੀ ਚਲਾਉਂਦੇ ਆ, ਸਿਸਟਮ ਨੂੰ ਆਪ ਵਾਲੇ ਵੀ ਚਲਾਉਣ ਲੱਗ ਪਏ ਹੁਣ ਤਾਂ ਪੰਜਾਬ ਦੇ ਵਿੱਚ। ਤਾਂ ਜਿਹੜਾ ਚਲਾ ਰਿਹਾ ਹੋਊਗਾ ਸਵਾਲ ਉਹਨੂੰ ਹੋਣਗੇ। ਗੱਦੀ ਤੇ ਭਾਵੇਂ ਭਗਵੰਤ ਮਾਨ ਬੈਠਾ, ਭਾਵੇਂ ਕੈਪਟਨ ਅਮਰਿੰਦਰ ਬੈਠਾ, ਤੇ ਭਾਵੇਂ ਪ੍ਰਕਾਸ਼ ਸਿੰਘ ਬਾਦਲ ਬੈਠਾ। ਜਿਹੜੇ ਬੰਦੇ ਨੇ ਕੰਮ ਕਰਨਾ ਉਹਨੇ ਆਪਦੀ ਕਰਕੇ ਖਾਣੀ ਹੈ। ਕਿਸੇ ਨੇ ਆਟੇ ਦੀ ਬੋਰੀ ਕਿਸੇ ਦੇ ਘਰੇ ਸਿੱਟ ਕੇ ਨਹੀਂ ਜਾਣੀ। ਸੋ ਜਿੱਥੇ ਗੱਲ ਰਾਹ ਲੱਗਦੀ ਹੈ, ਗੱਲ ਕਹਿਣ ਤੋਂ ਝਿਜਕ ਨਾ ਮੰਨਿਆ ਕਰੋ। ਸੋ ਇੱਥੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।